ਪੰਜਾਬੀ ਰੇਡੀਓ USA ਸੁਣ ਰਹੇ ਸਾਡੇ ਸਾਰੇ ਹੀ ਮਾਣਯੋਗ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ। ਪੰਜਾਬੀ ਰੇਡੀਓ USA ਦੇ ਸ਼ਾਮ ਦੀ ਸਭਾ ਦੇ ਵਿੱਚ ਅਤੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜਥੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਣਾ ਦੇ ਨਾਲ। ਅਤੇ ਸਰੋਤਿਓ, ਜਿਵੇਂ ਤੁਹਾਨੂੰ ਪਤਾ ਹੀ ਕਿ ਅੱਜ ਦੀ ਜਿਹੜੀ ਇੱਕ ਮੇਨ ਖਬਰ ਜਿਹੜੀ ਪੰਜਾਬ ਤੋਂ ਆ ਰਹੀ ਆ, ਇੱਕ ਅਨਫੋਰਚੂਨੇਟ ਹੀ ਇਹਨੂੰ ਕਹਿ ਲਓ, ਪਰ ਜਿਹੜੀ ਅੱਜ ਦੀ ਜਿਹੜੀ ਖਬਰ ਹੈਗੀ ਆ ਉਹ ਹੈਗੀ ਆ ਕਿ ਜਿਹੜੀ ਬਿਕਰਮਜੀਤ ਸਿੰਘ ਮਜੀਠੀਆ ਅਕਾਲੀ ਦਲ ਦੇ ਜਿਹੜੇ ਯੂਥ ਦੇ ਸਰਪ੍ਰਸਤ ਹੈਗੇ ਆ ਉਹਨਾਂ ਦੇ ਸੰਬੰਧ ਦੇ ਵਿੱਚ ਆ। ਉਹਦੇ ਸੰਬੰਧ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਅਤੇ ਸਭ ਤੋਂ ਪਹਿਲਾਂ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਜੀ ਜਥੇਦਾਰ ਭਾਈ ਰਣਜੀਤ ਸਿੰਘ ਹੋਣਾ ਨੂੰ। ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਜਥੇਦਾਰ ਜੀ, ਅੱਜ ਦੀ ਜਿਵੇਂ ਮੈਂ ਦੱਸ ਹੀ ਚੁੱਕਾਂ ਜਿਹੜੀ ਗੱਲਬਾਤ ਹੈਗੀ ਆ, ਅਸੀਂ ਸ਼ੁਰੂਆਤ ਕਰਾਂਗੇ ਸਰਦਾਰ ਬਿਕਰਮਜੀਤ ਸਿੰਘ ਮਜੀਠੀਏ ਦੇ ਵਿੱਚ ਜਿਹੜਾ ਉਹਨਾਂ ਗੁਰਬਾਣੀ ਦੀ ਜਿਹੜੀ ਇੱਕ ਪੰਕਤੀ ਹੈਗੀ ਉਹਨੂੰ ਤੋੜ ਮਰੋੜ ਕੇ ਅੱਜ ਦੇ ਜਿਹੜੇ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਕਿਹਾ। ਅੰਮ੍ਰਿਤਸਰ ਦੇ ਵਿੱਚ ਅਕਾਲੀ ਦਲ BJP ਦੀ ਇੱਕ ਰੈਲੀ ਹੋਈ ਸ਼ਹੀਦ ਊਧਮ ਸਿੰਘ ਹਾਲ ਦੇ ਵਿੱਚ। ਉਹਦੇ ਵਿੱਚ ਉਹਨਾਂ ਜਿਹੜੀ ਗੱਲਬਾਤ ਕੀਤੀ ਆ, ਆਪਣੀ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਅਸਲ ਵਿੱਚ ਜਿਹੜੀ ਗੱਲਬਾਤ ਹੋਈ ਆ ਉਹ ਕੀ ਹੋਈ ਆ। ਆਓ ਸਾਰੇ ਸੁਣਦੇ ਹਾਂ। ਸਾਰਿਆਂ ਦੇ ਦੋਵੇਂ ਹੱਥ ਖੜੇ ਕਰਕੇ ਮੇਰੇ ਨਾਲ ਇਹਨਾਂ ਸ਼ਬਦਾਂ ਨੂੰ ਪੜ੍ਹਨਾ ਮੇਰੇ ਨਾਲ। ਤੇਰੇ ਸ਼ਿਵਾ ਪਰਤੋਏ ਸ਼ੁਭ ਕਰਮਨ ਤੇ ਕਬੂਲ ਨਾ ਕਰੂ ਸੋ ਜਬ ਜਾਏ ਲੜੂ ਨਿਸ਼ਚੈ ਕਰ ਅਰੁਣ ਜੇਟਲੀ ਦੀ ਜਿੱਤ ਕਰੂ। ਸੋ ਅਸੀਂ ਸਾਰਾ ਸੁਣਿਆ ਕਿ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਸ਼ਬਦ ਸੀ ਉਹਨੂੰ ਕਿਸ ਤਰ੍ਹਾਂ ਤੋੜ ਮਰੋੜ ਕੇ ਇਹਨਾਂ ਕਿਹਾ। ਦੇ ਸ਼ਿਵਾ ਬਰਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਡਰੂ ਨਾ ਡਰੂ ਅਰਸਿਓ ਜਬ ਜਾਏ ਲਰੂ ਨਿਸ਼ਚੈ ਕਰ ਆਪਣੀ ਜੀਤ ਕਰੂ ਨੂੰ ਇਹਨਾਂ ਤੋੜ ਮਰੋੜ ਕੇ ਕਿਹਾ ਨਿਸ਼ਚੈ ਕਰ ਜੇਤਲੀ ਕੀ ਜੀਤ ਕਰੂ। ਸੋ ਭਾਈ ਸਾਹਿਬ, ਇਸ ਚੀਜ਼ ਨੂੰ ਜੇ ਆਪਾਂ ਦੇਖੀਏ ਇੱਕ ਅਨਫੋਰਚੂਨੇਟ ਗੱਲ ਹੈਗੀ ਹੈ, ਪਰ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ, ਕੀ ਕਹਿਣਾ ਚਾਹੋਗੇ? ਭਾਈ ਸਾਹਿਬ, ਆਪਾਂ ਨਾ ਪ੍ਰਾਂਬਲਾਂ ਨੂੰ ਚੰਬੜੇ ਹੋਏ ਆ। ਅਸਲ 'ਚ ਮੈਂ ਤੁਹਾਨੂੰ ਕਈ ਦਫਾ ਕਹਿ ਚੁੱਕਾ ਕਿ ਸਾਡੀਆਂ ਜੜ੍ਹਾਂ ਨੂੰ ਘੁਣ ਲੱਗ ਚੁੱਕਾ, ਸਿਉਂਕ ਲੱਗ ਚੁੱਕੀ ਆ। ਤੇ ਅੱਜ ਨਹੀਂ, ਕਈ ਸਾਲ ਪਹਿਲਾਂ ਦੀ ਮੈਨੂੰ ਵੀ ਸਤਾ ਚੰਗੀ ਲੱਗਦੀ ਆ, ਮੈਨੂੰ ਵੀ ਸੋਭਾ ਚੰਗੀ ਲੱਗਦੀ ਆ। ਮੈਂ ਬਾਦਲ ਦਾ ਲਗਾਤਾਰ ਵਿਰੋਧ ਕਰ ਰਿਹਾ ਤੇ ਇਹਦੀ ਵਜ੍ਹਾ ਇਹ ਕਿਹਾ ਕਿ ਇਹ ਸਾਡੀ ਸਿਧਾਂਤ ਨੂੰ, ਸਾਡੀ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ, ਦਸਮ ਪਾਤਸ਼ਾਹ ਦੀ ਖਾਲਸਾਈ ਆਈਡੈਂਟਿਟੀ ਨੂੰ ਘੁਣ ਬਣ ਕੇ ਲੱਗਾ ਹੋਇਆ ਤੇ ਖਾਈ ਜਾ ਰਿਹਾ। ਤੇ ਮੈਂ 99 ਦੇ ਵਿੱਚ ਅਕਾਲ ਤਖਤ ਤੋਂ ਅਪੀਲ ਕਰਦਿਆਂ ਪੜ੍ਹਿਆ ਸੀਗਾ, ਅਪੀਲ ਪੜ੍ਹੀ ਸੀ ਸਿੱਖਾਂ ਦੇ ਨਾਂ ਕਿ ਇਹ ਇੱਕ ਸਿੱਖੀ ਦਾ ਰੁੱਖ ਜਿਹੜਾ ਉਹਦੇ ਤੇ ਅਮਰਵੇਲ ਬਣ ਕੇ ਚੰਬੜਿਆ ਹੋਇਆ। ਤੇ ਅਮਰਵੇਲ ਜਿਹੜੀ ਹੁੰਦੀ ਉਹ ਸਿੱਖੀ ਦੇ ਰੁੱਖ ਨੂੰ ਖਾਣ ਲਈ ਆ, ਉਹਦੀ ਆਪਣੀ ਕੋਈ ਬੇਸ ਨਹੀਂ ਹੁੰਦਾ। ਉਹ ਧਰਤੀ ਚੋਂ ਕੁਛ ਨਹੀਂ ਲੈਂਦੀ, ਉਹ ਰੁੱਖ ਤੋਂ ਖੁਰਾਕ ਲੈ ਕੇ ਰੁੱਖ ਨੂੰ ਸੁਕਾਉਂਦੀ ਆ, ਹਰੀ ਰਹਿੰਦੀ ਜੀ। ਤੋਂ ਮੈਂ ਇਹ ਅੱਜ ਨਵੀਂ ਗੱਲ ਨਹੀਂ, ਤੁਸੀਂ ਬੈਕਗਰਾਊਂਡ ਦੇ ਵਿੱਚ ਜਾਓ ਤੇ ਸਭ ਤੋਂ ਪਹਿਲਾਂ ਤੇ ਇਹਨਾਂ ਨੇ ਮੀਰੀ ਪੀਰੀ ਨਹੀਂ ਪੀਰੀ ਮੀਰੀ ਇਸ ਸ਼ਬਦ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ ਇਸ ਕਰਕੇ ਕੀਤੀ, ਪੀਰੀ ਗੁਰੂ ਦੀ ਤੇ ਮੀਰੀ ਰਾਜਨੀਤੀ ਆ। ਤੇ ਉਹ ਰਾਜਨੀਤੀ ਸਾਨੂੰ ਪ੍ਰਮਾਤਮਾ ਨੇ ਦੇਤੀ। ਬਾਦਲ ਸਾਹਿਬ ਮੁੱਖ ਮੰਤਰੀ ਬਣ ਗਏ ਤੇ ਪਹਿਲਾਂ ਗੁਰੂ ਦਾ ਨਾਂ, ਫਿਰ ਪੀਰ ਦਾ ਨਾਂ। ਤੇ ਇਹ ਜਿਹੜਾ ਕੰਸੈਪਟ ਸੀਗਾ ਇਹ ਮੀਰੀ ਪੀਰੀ ਨੇ ਪੀਰੀ ਮੀਰੀ ਤੇ ਸ਼ਸਤਰਾਂ ਦੀ ਥਾਂ ਤੇ ਅਕਾਲ ਤਖਤ ਤੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਫੋਟੋ ਬਣਾ ਕੇ ਜਿਹੜਾ ਗੁਰਮਤਿ ਪ੍ਰਕਾਸ਼ ਮੈਗਜ਼ੀਨ ਉਹ 'ਚ ਪ੍ਰਚਾਰ ਸ਼ੁਰੂ ਕਰਤਾ। ਫਿਰ ਉਹਦਾ ਅਸੀਂ ਵਿਰੋਧ ਕੀਤਾ ਗੁਰਮਤਿ ਸਮਾਗਮਾਂ 'ਚ ਕਿ ਇਹ ਬਿਲਕੁਲ ਗਲਤ ਕਰ ਰਿਹਾ ਹੈ, ਗੁਰੂ ਸਾਹਿਬ ਤੋਂ ਸਿਆਣਾ ਬਣਨ ਦੀ ਕੋਸ਼ਿਸ਼ ਕਰ ਰਿਹਾ। ਗੁਰੂ ਸਾਹਿਬ ਜੀ ਇਹਨੂੰ ਅਕਲ ਦੇਣ, ਪ੍ਰਮਾਤਮਾ ਇਹਨੂੰ ਕਿਤੇ ਬੁੱਧੀ ਦੇਵੇ। ਤੇ ਗੁਰੂ ਸਾਹਿਬ ਦੀ ਨਿਗਾਹ ਦੇ ਵਿੱਚ ਮੀਰ ਕੋਈ ਔਰੰਗਜ਼ੇਬ ਜਾਂ ਬਾਬਰ ਨਹੀਂ ਸੀ, ਮੀਰ ਅਕਾਲ ਪੁਰਖ ਸੀ ਜੀ। ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕਵਣ ਹਮਾਰੀ, ਤੋ ਮੀਰ ਅਕਾਲ ਪੁਰਖ ਨੂੰ ਮੰਨ ਕੇ ਤੇ ਗੁਰੂ ਸਾਹਿਬ ਨੇ ਇਹ ਉਹਦੀ ਭਾਵਨਾ ਤੇ ਉਹਦੀ ਮਰਿਆਦਾ ਵਿੱਚ ਚੱਲਣ ਵਾਲਾ ਤਖਤ ਬਣਾਇਆ ਸੀ। ਤਾਂ ਮੀਰੀ ਤੇ ਪੀਰੀ, ਮੀਰ ਤੇ ਪੀਰ ਦੋ ਇਹ ਚੀਜ਼ਾਂ ਦਾ ਇੱਕ ਕੰਸੈਪਟ ਬਣ ਕੇ ਮੀਰੀ ਪੀਰੀ ਦਾ ਸਿਧਾਂਤ ਬਣਿਆ, ਜੋ ਦੋ ਨਿਸ਼ਾਨ ਸਾਹਿਬ ਝੁੱਲੇ ਜੀ। ਉਸ ਤੋਂ ਬਾਅਦ ਤੁਸੀਂ ਦੇਖੋ ਇਹਦੇ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਇਲੈਕਸ਼ਨ ਦੇ ਵਿੱਚ ਇਹ ਬੂਥਾਂ ਦੇ ਉੱਤੇ, ਦਫ਼ਤਰਾਂ ਦੇ ਉੱਤੇ ਇੱਕ ਟੇਪ ਵੱਜਦੀ ਰਹੀ। ਉਹ ਟੇਪ ਸੀ ਬੋਲੇ ਸੋ ਨਿਹਾਲ ਬਾਦਲ ਜਿੰਦਾਬਾਦ ਜੀ। ਇਹ ਦਸਮ ਪਾਤਸ਼ਾਹ ਦੇ ਵਚਨਾਂ ਦੀ ਬੇਅਦਬੀ ਨਹੀਂ। ਉਸ ਤੋਂ ਬਾਅਦ ਇਹ ਮਜੀਠੀਏ ਦੀ ਮਾਣਯੋਗ ਭੈਣ ਨੰਨੀ ਸ਼ਾਹ ਨੇ ਦਿੱਲੀ 'ਚ ਇਹ ਵੀ ਕਿਹਾ ਕਿ
ਜਨਸੰਘੀਆਂ ਨੂੰ ਖੁਸ਼ ਕਰਨ ਲਈ, RSS ਨੂੰ ਖੁਸ਼ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਜੀ। ਫਿਰ ਇਸ ਤੋਂ ਇਲਾਵਾ ਇੱਕ ਬਾਦਲ ਨੂੰ ਸੂਰਜ ਤਰ੍ਹਾਂ ਚਮਕਾਉਣ ਲਈ ਉਹਦਾ ਪ੍ਰਤਾਪ ਦਿਖਾਉਣ ਲਈ ਲੇਖ ਲਿਖਿਆ ਗਿਆ। ਉਸ ਲੇਖ ਜਿਹੜਾ ਮੈਨੂੰ ਲੱਗਦਾ ਕਿ ਉਹ ਜਿਸ ਤਰ੍ਹਾਂ ਇੱਕ ਇਸ਼ਤਿਹਾਰ ਦੇ ਰੂਪ ਵਿੱਚ ਸੀ, ਉਹਦਾ ਉੱਪਰ ਹੈਡਿੰਗ ਸੀ ਹਮ ਇਹ ਕਾਜ ਜਗਤ ਮੋ ਆਏ। ਤੋ ਇਹ ਜਦੋਂ ਲੇਖ ਲਿਖਿਆ ਗਿਆ ਉਸਤਤ ਹੋਈ ਬਾਦਲ ਦੀ ਥੱਲੇ ਤੇ ਉਹਦੀ ਵਡਿਆਈ ਹੋਈ ਵੀ ਇਸ ਕਾਜ ਲਈ ਇਹ ਧਰਤੀ ਤੇ ਆਇਆ ਸੀ। ਤੇ ਉਹਦਾ ਮੈਂ ਅਵਰਸ਼ਨ ਦਿੱਤਾ। ਵਰਿੰਦਰ ਵਾਲੀਆ ਸੀਗੇ ਉਦੋਂ ਪੰਜਾਬੀ ਟ੍ਰਿਬਿਊਨ ਦੇ ਚੀਫ ਬਿਊਰੋ ਅੰਮ੍ਰਿਤਸਰ। ਤੇ ਜਦੋਂ ਮੈਂ ਉਹਨਾਂ ਨੂੰ ਵਰਸ਼ਨ ਇਹ ਦਿੱਤਾ ਕਿ ਵੀ ਇਹ ਹੁਣ ਸੁਖਬੀਰ ਬਾਦਲ ਨੂੰ ਚਾਹੀਦਾ ਵੀ ਕੱਲ ਨੂੰ ਧਰਮ ਹੇਤ ਗੁਰਦੇਵ ਪਠਾਏ ਲੇਖ ਇੱਕ ਹੋਰ ਲਿਖ ਕੇ ਤੇ ਆਪਣੇ ਪਿਓ ਨੂੰ ਮਰਨ ਲਈ ਦਿੱਲੀ ਭੇਜੇ, ਤਾਂ ਇਹ ਸੰਪੂਰਨ ਹੋਊਗਾ ਸਾਰਾ ਕੰਸੈਪਟ। ਤੇ ਇਹਨਾਂ ਨੇ ਕੀ ਹੋਇਆ, ਸ਼ਾਮ ਤੋਂ ਪਹਿਲਾਂ ਦਾ ਮੀਡੀਆ ਐਡਵਾਈਜ਼ਰ ਜਿਹੜਾ ਹਰਚਰਨ ਸਿੰਘ ਬੈਂਸ ਆ, ਉਹਨੇ ਲਿਖਤੀ ਰੂਪ 'ਚ ਇਹਦੀ ਮਾਫੀ ਮੰਗ ਲਈ। ਜੀ ਜੀ। ਇਸ ਤੋਂ ਇਲਾਵਾ ਪਿਛਲੇ ਸਾਲ ਦੀ ਗੱਲ ਆ, ਰਤਵਾੜਾ ਸਾਹਿਬ ਚੰਡੀਗੜ੍ਹ ਦੇ ਨੇੜੇ ਆ, ਇੱਥੇ ਇਹ ਬਾਬੇ ਜਿਹੜੇ ਆ ਇਹਨਾਂ ਦੀਆਂ ਅਸੀਸਾਂ ਲੈਣ ਲਈ ਰਾਜਨੀਤਿਕ ਲੀਡਰਾਂ ਨੂੰ ਆਮ ਬੁਲਾਉਂਦੇ ਆ। ਤੇ ਰਾਮੂ ਵਾਲੀਆ ਜੀ ਵੀ ਗਏ। ਤੋ ਰਾਮੂ ਵਾਲੀਆ ਜੀ ਨੇ ਉੱਥੇ ਇਹ ਪ੍ਰਸੰਗ ਸੁਣਾਇਆ ਕਿ ਧੀਆਂ ਦੀ ਮੈਂ ਗੱਲ ਕਰਦਾ ਤੇ ਧੀਆਂ ਦੀ ਗੱਲ ਕਰਦਿਆਂ ਮੈਂ ਇੱਕ ਵਿਆਹ ਤੇ ਗਿਆ ਜਦੋਂ, ਤੇ ਵਿਆਹ ਦੇ ਵਿੱਚ ਜਦੋਂ ਬਰਾਤ ਆਈ ਤੇ ਉਦੋਂ ਸ਼ਬਦ ਪੜ੍ਹਿਆ ਜਾ ਰਿਹਾ ਸੀ ਹਮ ਘਰ ਸਾਜਣੇ ਆਏ। ਤੇ ਮੈਂ ਹੌਲੀ ਜੀ ਕਿਹਾ ਰਾਗੀਆਂ ਸਿੰਘਾਂ ਨੂੰ ਕਿ ਤੁਸੀਂ ਇਹ ਨਾ ਪੜ੍ਹੋ, ਹੁਣ ਤੁਸੀਂ ਹੁਣ ਹੋਰ ਕੁਛ ਪੜ੍ਹਿਆ ਕਰੋ। ਕਹਿੰਦੇ ਜੀ ਕੀ? ਇਹ ਕਹਿੰਦਾ ਜੀ ਮੈਂ ਉਹਨਾਂ ਨੂੰ ਕਿਹਾ ਤੁਸੀਂ ਹੁਣ ਇਹ ਗਾਇਆ ਕਰੋ ਹਮ ਘਰ ਡਾਕੂ ਆਏ। ਤੋ ਉੱਥੇ ਚਲੋ ਕੁਛ ਲੋਕਾਂ ਨੇ ਇਹਦਾ ਵਿਰੋਧ ਕੀਤਾ, ਇਹਨੇ ਮਾਫੀ ਮੰਗ ਲਈ। ਪਰ ਅਸਲ ਗੱਲ ਇਹ ਆ ਕਿ ਕਦੀ ਸਾਡੇ ਕੰਸੈਪਟ ਦੇ ਵਿੱਚ, ਸਾਡੇ ਇਤਿਹਾਸ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ ਦੋ ਗੱਲਾਂ ਆਉਂਦੀਆਂ ਕਿ ਪ੍ਰਮਾਤਮਾ ਦੇ ਦਰ ਤੇ ਇੱਕ ਸ਼ਹੀਦ ਨੂੰ ਸਨਮਾਨ ਹੈ, ਇੱਕ ਪ੍ਰਮਾਤਮਾ ਦੇ ਭਗਤ ਨੂੰ ਸਨਮਾਨ ਹੈ। ਉਹਨੂੰ ਪ੍ਰਮਾਤਮਾ ਦੇ ਭਗਤ ਨੂੰ ਮੁਕਤੀ ਇਸ ਕਰਕੇ ਮਿਲਦੀ ਆ ਕਿਉਂਕਿ ਉਹ ਜਿਉਂਦੇ ਜੀ ਦੁਨੀਆ ਵਾਲਾ ਪੱਖ ਗਵਾ ਕੇ ਤੇ ਪ੍ਰਮਾਤਮਾ ਦੀ ਬੰਦਗੀ ਕਰਕੇ ਪ੍ਰਮਾਤਮਾ ਨਾਲ ਅਭੇਦ ਹੁੰਦਾ। ਜੀ ਜੀ। ਤੇ ਇੱਕ ਸੂਰਮੇ ਦਾ ਜਾਂ ਸ਼ਹੀਦ ਦਾ ਰੁਤਬਾ ਇਹ ਹੁੰਦਾ ਹੈ ਕਿ ਉਹ ਨਿਸ਼ਚੈ ਕਰਕੇ ਪ੍ਰਣ ਕਰਕੇ ਰਣ ਭੂਮੀ ਦੇ ਵਿੱਚ ਆਪਣੇ ਵਤਨ ਲਈ, ਆਪਣੀ ਕੌਮ ਲਈ, ਆਪਣੇ ਧਰਮ ਲਈ ਬੀੜਾ ਚੁੱਕਦਾ ਤੇ ਸ਼ਹੀਦ ਹੋਣ ਲਈ ਮਰਨਾ ਮਿਥਦਾ। ਪਹਿਲਾਂ ਜਦੋਂ ਮਰਨਾ ਮਿਥ ਲੈਂਦਾ ਤੇ ਉਹਨੂੰ ਵੀ, ਸ਼ਹੀਦ ਨੂੰ ਵੀ ਦਰ ਵੇਸ ਰਸੀਦ ਦਾ ਰੁਤਬਾ ਪ੍ਰਾਪਤ ਹੁੰਦਾ ਜੀ। ਤੋ ਇਹ ਇਸੇ ਭਾਵਨਾ ਨੂੰ ਮੁੱਖ ਰੱਖ ਕੇ ਕਿਸੇ ਕਵੀ ਨੇ ਬੜੀਆਂ ਸੋਹਣੀਆਂ ਦੋ ਲਾਈਨਾਂ ਲਿਖੀਆਂ ਨੇ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਜੀ ਜੀ। ਤੋ ਅੱਜ ਮੈਂ ਸਮਝਦਾ ਕਿ ਉਹ ਸ਼ਹੀਦਾਂ ਦੀ ਸੋਚ ਨੂੰ ਖਤਮ ਕਰਨ ਲਈ ਇਹ ਮਜੀਠੀਆ ਪਰਿਵਾਰ, ਬਾਦਲ ਦਾ ਕੁਟੁੰਬ ਜਿਹੜਾ ਸਾਰੇ ਲੱਗੇ ਹੋਏ ਨੇ ਬੜੀ ਧੂਮ ਧੜਕੇ ਨਾਲ। ਜੀ ਜੀ। ਤੋ ਮੈਂ ਤੇ ਇਹੀ ਕਹਾਂਗਾ ਕਿ ਹੁਣ ਅੱਤ ਹੋ ਚੁੱਕੀ ਆ। ਇਹ ਜੋ ਕੁਛ ਅਸੀਂ ਹਰਿਮੰਦਰ ਸਾਹਿਬ 'ਚ ਹੁੰਦਾ ਦੇਖ ਰਹੇ ਹਾਂ, ਸਰਮਾਇਆ ਜਿਸ ਤਰ੍ਹਾਂ ਗੁਰੂ ਘਰ ਦਾ ਰਾਜਨੀਤੀ ਲਈ ਖਰਚ ਹੋ ਰਿਹਾ, ਜਿਸ ਤਰ੍ਹਾਂ ਸਾਡੇ ਨੌਜਵਾਨ ਗੋਲੀਆਂ ਨਾਲ ਮਰੇ, ਨਹਿਰਾਂ 'ਚ ਰੋੜੇ ਤੇ ਕੀਮਾ ਹੋਏ ਤੇ ਉਹਨਾਂ ਦੇ ਸਿਵਿਆਂ ਦੇ ਉੱਤੇ ਪ੍ਰਸ਼ਾਦੇ ਸੇਕ ਕੇ ਆਪਣੇ ਕੁਟੰਬ ਨੂੰ ਖਵਾਉਂਦਾ ਪਿਆ, ਜਵਾਈਆਂ ਨੂੰ, ਭਾਈਆਂ ਨੂੰ, ਭਤੀਜਿਆਂ ਨੂੰ, ਨੂੰਹ ਦੇ ਭਰਾ ਨੂੰ। ਤੇ ਗਾਂ ਹੁਣ ਸੁਖਬੀਰ ਦਾ ਮੁੰਡਾ ਗਾਂ ਜਵਾਨ ਹੋਣ ਡਿਆ। ਉਹ ਵੀ ਉਹਨੂੰ ਕਿਸੇ ਨੇ ਪੁੱਛਿਆ ਸੀ ਪ੍ਰੈਸ ਨੇ ਕਿ ਤੁਹਾਡਾ ਬੇਟਾ ਕੋ ਪੜ੍ਹਾਈ ਲਿਖਾਈ 'ਚ ਕੋਈ ਹੈ ਨਹੀਂ ਕੋ ਤੇਜ਼? ਉਹ ਕਹਿੰਦਾ ਜੀ ਉਹਨੇ ਮੇਰੇ ਬਾਅਦ ਰਾਜਨੀਤੀ ਕਰਨੀ। ਤੋ ਸਾਨੂੰ ਜਿਹੜਾ ਨਲਾਇਕ ਆਦਮੀ ਆ, ਜਿਹੜਾ ਜਿਹਨੂੰ ਕਿਸੇ ਨੂੰ ਜਿੱਥੇ ਕਿਸੇ ਨੂੰ ਕੋਈ ਥਾਂ ਨਹੀਂ ਮਿਲਦੀ, ਉਹਨੂੰ ਬਾਦਲ ਰਾਜਨੀਤੀ 'ਚ ਹੀਰੋ ਬਣਾਉਂਦਾ। ਮੈਨੂੰ ਲੱਗਦਾ ਕਿ ਅਸੀਂ ਹੁਣ ਮੈਂ ਤੇ 15 ਸਾਲ ਤੋਂ ਇਹਦਾ ਵਿਰੋਧ ਕਰਦਾ ਆ ਰਿਹਾ ਤੇ ਮੈਂ ਅੱਜ ਬੜੇ ਭਰੇ ਮਨ ਨਾਲ ਕਹਿ ਰਿਹਾ ਕਿ ਜੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ, ਗੁਰੂ ਸਾਹਿਬ ਜੀ ਦੇ ਬਾਣੇ ਨੂੰ, ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ, ਗੁਰੂ ਸਾਹਿਬ ਜੀ ਦੀ ਪਵਿੱਤਰ ਸੋਚ ਨੂੰ ਜੇ ਤੁਸੀਂ ਬਚਾਉਣਾ, ਜੇ ਅਕਾਲੀ ਲੀਡਰ ਜਿਹੜੇ ਜਿਨ੍ਹਾਂ ਨੇ ਧਰਮ ਲਈ ਖਾਸ ਕਰਕੇ ਦਸਮ ਪਾਤਸ਼ਾਹ ਦੀ ਆਜ਼ਾਦੀ ਲਈ ਜਿਹੜੀ ਬਖਸ਼ੀ ਹੋਈ ਆਜ਼ਾਦੀ ਤੇ ਦਸਮ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੇ ਆਪਣੇ ਸਰੀਰਾਂ ਦੇ, ਪਵਿੱਤਰ ਸਰੀਰਾਂ ਦੇ, ਕੋਮਲ ਤੇ ਮਾਸੂਮ ਜਿਹੀਆਂ ਜਿੰਦਾਂ ਨੇ ਸਰੀਰਾਂ ਦੇ ਦਾਨ ਦੇ ਕੇ ਸਾਨੂੰ ਇੱਕ ਪੋਲੀਟੀਕਲ ਆਜ਼ਾਦੀ ਬਖਸ਼ੀ ਸੀ, ਪੋਲੀਟੀਕਲ ਧਾਰਮਿਕ ਜ਼ਿੰਦਗੀ ਬਖਸ਼ੀ ਸੀ, ਉਹ ਧਾਰਮਿਕ ਆਜ਼ਾਦੀ ਬਖਸ਼ੀ ਸੀ। ਉਹਨੂੰ ਬਚਾਉਣ ਲਈ ਅਕਾਲੀ ਆਗੂਆਂ ਨੇ ਇਹ ਪਲੇਟਫਾਰਮ ਬਣਾਇਆ ਸੀ ਅਕਾਲੀ ਦਲ ਜੀ। ਤੋ ਇੱਕ ਪ੍ਰਬੰਧਕ ਕਮੇਟੀ ਹੋਂਦ 'ਚ ਲਿਆਂਦੀ ਬੜੀਆਂ ਕੁਰਬਾਨੀਆਂ ਤੋਂ ਬਾਅਦ। ਤੋ ਇਤਿਹਾਸ ਦੇ ਵਿੱਚ ਤੁਸੀਂ ਪੜ੍ਹੋਗੇ ਜਾਂ ਸੁਣੋਗੇ ਤੇ ਇੱਕ ਤੇਜਾ ਸਿੰਘ ਜੀ ਸਮੁੰਦਰੀ ਹੋਏ ਨੇ ਜਿਹੜੇ ਜੇਲ੍ਹ ਦੇ ਵਿੱਚ ਸੀ ਇਹ ਮੂਵਮੈਂਟ ਦੇ ਵਿੱਚ,
ਜਦੋਂ ਇਹ ਐਕਟ ਬਣ ਰਿਹਾ ਸੀ ਉਹ ਐਕਟ ਬਣਾਉਂਦੇ ਨਹੀਂ ਸੀ ਅੰਗਰੇਜ਼ ਸਰਕਾਰ। ਉਹ ਕਹਿੰਦੇ ਸੀ ਪਹਿਲਾਂ ਸੁੰਦਰ ਸਿੰਘ ਮਜੀਠੀਆ ਨੂੰ ਮੈਂਬਰ ਪਾਓ ਫਿਰ ਅਸੀਂ ਬਣਾਵਾਂਗੇ। ਤੋ ਸੁੰਦਰ ਸਿੰਘ ਮਜੀਠੀਆ ਨੂੰ ਕੁਛ ਅਕਾਲੀਆਂ ਨੇ ਪ੍ਰਵਾਨ ਕਰ ਲਿਆ ਕਿ ਐਕਟ ਬਣ ਦਿਓ ਬਾਅਦ 'ਚ ਦੇਖਾਂਗੇ। ਪਰ ਜਦੋਂ ਇਹਨੂੰ ਪ੍ਰਵਾਨ ਕਰ ਲਿਆ ਤੇ ਉਹ ਜਦੋਂ ਖਬਰ ਮਿਲੀ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਜੇਲ੍ਹ ਦੇ ਵਿੱਚ, ਤਾਂ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਸੀ। ਜੀ ਤੋ ਇਹ ਖਾਨਦਾਨ ਗਦਾਰਾਂ ਦਾ ਇਤਿਹਾਸਕ ਖਾਨਦਾਨ ਹੈ। ਜੱਦੀ ਪੁਸ਼ਤੀ ਗਦਾਰੀ ਇਹਨਾਂ ਦੇ ਜਿਸਮ ਦੇ ਵਿੱਚ, ਇਹਨਾਂ ਦੇ ਬਲੱਡ ਦੇ ਵਿੱਚ ਲਿਖੀ ਹੋਈ ਆ। ਤੋ ਮੈਂ ਤੇ ਅੱਜ ਤੁਹਾਨੂੰ ਸਾਰਿਆਂ ਨੂੰ ਐਜ ਸਿੱਖ ਹੋਣ ਦੇ ਅਪੀਲ ਕਰਦਾ, ਜੇ ਤੁਸੀਂ ਸਿੱਖ ਹੋ, ਜੇ ਤੁਸੀਂ ਦਸਮ ਪਾਤਸ਼ਾਹ ਦੀ ਪਵਿੱਤਰ ਅਜ਼ਮਤ ਨੂੰ ਸਲਾਮ ਕਰਦੇ ਹੋ, ਜੇ ਤੁਹਾਡਾ ਮੂੰਹ ਦਸਮ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਪਵਿੱਤਰ ਕੁਰਬਾਨੀ ਵਾਲਿਆ, ਤੇ ਇਸ ਪਰਿਵਾਰ ਦਾ, ਮਜੀਠੀਆ ਪਰਿਵਾਰ ਦਾ, ਬਾਦਲ ਪਰਿਵਾਰ ਦਾ ਬਾਈਕਾਟ ਕਰੋ, ਇਹਨਾਂ ਦਾ ਜ਼ਬਰਦਸਤ ਵਿਰੋਧ ਕਰੋ, ਇਹਨਾਂ ਦੇ ਅੱਗੇ ਬਗਾਵਤ ਕਰੋ। ਜੇ ਅਕਾਲੀ ਵਰਕਰ ਅੱਜ ਬਗਾਵਤ ਕਰਨਗੇ ਤੇ ਅਕਾਲੀ ਦਲ ਬਚੂਗਾ, ਨਹੀਂ ਤੇ ਇਸ ਅਕਾਲੀ ਦਲ ਦਾ ਹਾਲ ਇੱਕ ਦਿਨ ਉਹ ਹੋਊਗਾ ਜਿਹੜਾ ਅਕਾਲੀ ਪੱਤਰਕਾਰ ਅਖਬਾਰ ਦਾ ਹੋਇਆ। ਮੈਂ ਤੇ ਇੱਥੋਂ ਤੱਕ ਕਹਾਂਗਾ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਜਿਹੜੀ ਤੁਸੀਂ ਗੱਲਬਾਤ ਸਾਡੇ ਨਾਲ ਸ਼ੇਅਰ ਕੀਤੀ, ਸਾਨੂੰ ਜਿਹੜੀ ਦੱਸੀ। ਅਤੇ ਕਿਉਂਕਿ ਮੀਡੀਆ ਦੇ ਵਿੱਚ ਹੋਣ ਦੇ ਕਰਕੇ ਵੀ ਸਾਨੂੰ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ, ਜਿਹੜੀ ਤੁਸੀਂ ਹੁਣ ਗੱਲਾਂ ਦੱਸੀਆਂ ਪੁਰਾਣੀਆਂ ਵੀ ਬੀਬੀ ਹਰਸਿਮਰਤ ਕੌਰ ਬਾਦਲ ਦੀਆਂ ਜਾਂ ਹੋਰ ਅਕਾਲੀ ਲੀਡਰਾਂ ਦੀਆਂ, ਕਿ ਪਹਿਲਾਂ ਵੀ ਤੋੜ ਮਰੋੜਦੇ ਰਹੇ ਆ ਆਪਣੀ ਜਿਹੜੀ ਗੁਰਬਾਣੀ ਆ ਉਹਨੂੰ। ਪਰ ਮੇ ਵੀ ਇੱਦਾਂ ਹੋ ਸਕਦਾ ਜਿੱਦਾਂ ਪੰਜਾਬ ਦੇ ਵਿੱਚ ਮੀਡੀਆ ਜਿਹੜਾ ਉਹ ਕਿਉਂਕਿ ਸਾਰਾ ਕੰਟਰੋਲ ਹੈਗਾ, ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਬਾਹਰ ਨਹੀਂ ਆਈਆਂ ਹੁਣ, ਕਿਉਂਕਿ ਸੋਸ਼ਲ ਮੀਡੀਆ ਦਾ ਜਿਹੜਾ ਟਾਈਮ ਹੈਗਾ। ਸੋ ਆਹ ਜਿਹੜੀ ਗੱਲਬਾਤ ਇਹ ਆ ਕੱਲ੍ਹ ਹੋਈ ਆ ਅਤੇ ਅੱਜ ਇਹ ਸਾਰੀ ਔਨਲਾਈਨ ਵਾਇਰਲ ਹੈਗੀ ਆ, ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਹੈਗਾ। ਅਤੇ ਆਪਾਂ ਜਦੋਂ ਆਪਣੇ ਇਤਿਹਾਸ ਦੇ ਵੱਲ ਜਾਂਦੇ ਹਾਂ ਅਤੇ ਗੁਰੂ ਹਰਿਰਾਏ ਸਾਹਿਬ ਦੀ ਗੱਲ ਕਰਦੇ ਆ ਕਿ ਜਦੋਂ ਮਿੱਟੀ ਮੁਸਲਮਾਨ ਕਿਹਨੂੰ ਮਿੱਟੀ ਬੇਈਮਾਨ ਕੀ ਕਰਕੇ ਕਿਹਾ ਸੀ, ਤੇ ਉਹ ਜਿਹੜੀ ਇੱਕ ਸ਼ਬਦ ਵਿਗਾੜਿਆ ਸੀ ਤੇ ਗੁਰੂ ਸਾਹਿਬ ਨੇ ਆਪਣੇ ਸਾਹਿਬਜ਼ਾਦੇ ਨੂੰ, ਜਿਹੜਾ ਕਿ ਲਾਇਕ ਸੀ, ਵਿਦਵਾਨ ਸੀ ਤੇ ਜਿਹਦੇ ਕੋਲ ਕਰਾਮਾਤਾਂ ਸੀ, ਜਿਹਦੇ ਕੋਲ ਕਮਾਈ ਸੀ, ਉਹਨੂੰ ਛੇਕ ਦਿੱਤਾ ਕਿ ਇਹਨੂੰ ਮੇਰੇ ਮੱਥੇ ਨਾ ਲੱਗਣ ਦਿਓ। ਤੇ ਉਹਨੂੰ ਕਿੰਨੀ ਵੱਡੀ ਸਜ਼ਾ ਮਿਲੀ, ਉਹ ਜਿਉਂਦਾ ਹੀ ਸੜ ਗਿਆ। ਉਹ ਸਮਾਧੀ ਲੱਗੀ ਸੀ, ਸਾੜਤਾ ਉਹਦੇ ਚੇਲਿਆਂ ਨੇ। ਤੇ ਦੇਖਦੇ ਹਾਂ ਜੀ ਜਿਹੜੇ ਸਾਡੇ ਸਿੰਘ ਹੈਗੇ ਆ ਅਕਾਲੀ ਦਲ ਦੇ ਵਰਗੇ, ਕਿਉਂਕਿ ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹਾਂਗਾ ਕਿ ਇੱਕ ਵੀਡੀਓ ਹੈਗੀ ਆ ਜਿਹਦੇ ਵਿੱਚ ਇਹਨਾਂ ਗੱਲਬਾਤ ਕੀਤੀ ਆ, ਤੇ ਉਹਦੇ ਵਿੱਚ ਆਪਣੇ ਕਾਫੀ ਜ਼ਿਆਦਾ ਸਿੰਘ ਵੀ ਨੀਲੀਆਂ ਪੱਗਾਂ ਬੰਨ੍ਹ ਕੇ ਪਿੱਛੇ ਖੜੇ ਹੈਗੇ ਆ। ਪਰ ਦੇਖਦੇ ਹਾਂ ਜੀ ਆਉਣ ਵਾਲਾ ਜਿਹੜਾ ਇਤਿਹਾਸ ਆ ਉਹ ਕਿਸ ਰੁੱਖ ਦੇ ਵਿੱਚ ਬਦਲਦਾ, ਕਿਸ ਪਾਸੇ ਨੂੰ ਕਰਵਟ ਲੈਂਦਾ। ਅਤੇ ਜਥੇਦਾਰ ਜੀ ਦੂਸਰੀ ਜਿਹੜੀ ਬੜੀ ਜ਼ਰੂਰੀ ਇੰਪੋਰਟੈਂਟ ਗੱਲ ਹੈਗੀ ਆ, ਉਹ ਜਿਹੜੀ ਸ਼ਸ਼ੀਕਾਂਤ ਨੇ ਜਿਹੜੇ ਖੁਲਾਸੇ ਕੀਤੇ ਉਹਨਾਂ ਦੇ ਵਿੱਚ ਇੱਕ ਤਾਂ ਨਸ਼ਿਆਂ ਦੀ ਉਹਨਾਂ ਗੱਲਬਾਤ ਕੀਤੀ, ਅਤੇ ਜਿਹੜੀ ਦੂਸਰੀ ਅਹਿਮ ਗੱਲ ਹੋਈ ਆ, ਕਿਉਂਕਿ ਸਾਡੇ ਲਈ ਬੜੀ ਸਿਗਨੀਫੀਕੈਂਟ ਗੱਲ ਹੈਗੀ, ਬੜੀ ਜ਼ਰੂਰੀ ਗੱਲ ਹੈਗੀ ਆ, ਸੱਚੇ ਸੌਦੇ ਵਾਲੀ ਝੂਠੇ ਸੌਦੇ ਵਾਲੀ ਜਿਹੜੀ ਉਹਨਾਂ ਗੱਲਬਾਤ ਕੀਤੀ, ਕਿ ਜੀ ਸਾਰੀ ਦੀ ਸਾਰੀ ਜਿਹੜੀ ਪਲੈਨਿੰਗ ਆ ਚੰਡੀਗੜ੍ਹ ਦੇ ਵਿੱਚ ਬਹਿ ਕੇ ਸੁਖਬੀਰ ਬਾਦਲ ਦੀ ਕੋਠੀ ਵਿੱਚ ਇਹ ਪਲੈਨਿੰਗ ਹੋਈ, ਉੱਥੋਂ ਪੋਸ਼ਾਕ ਜਿਹੜੀ ਹੈਗੀ ਆ ਸਲਾਬਤਪੁਰੇ ਬਠਿੰਡੇ ਕੋਲ ਪਹੁੰਚਾਈ ਗਈ, ਅਤੇ ਇਹ ਇੱਕ ਸਾਰਾ ਡਰਾਮਾ ਸਬਕ ਸਿਖਾਉਣ ਦੇ ਲਈ ਕੀਤਾ, ਕਿਉਂਕਿ ਇੱਕ ਸਿੱਖ ਧਾਰਮਿਕ ਭਾਵਨਾਵਾਂ ਦੀ ਗੱਲ ਸੀ, ਅਤੇ ਜਿਹੜੇ ਸਿੱਖ ਸੀ ਉਹਨਾਂ ਇਹਦਾ ਡਟ ਕੇ ਵਿਰੋਧ ਕੀਤਾ ਅਕਾਲ ਤਖਤ ਸਾਹਿਬ ਦੀ ਜੋ ਵੀ ਸਰਪ੍ਰਸਤੀ ਦੇ ਅਨੁਸਾਰ ਉਦੋਂ, ਅਤੇ ਕਾਫੀ ਕੁਰਬਾਨੀਆਂ ਵੀ ਹੋਈਆਂ ਇਹਦੇ ਵਿੱਚ। ਅਤੇ ਪਰ ਇਹ ਜਿਹੜਾ ਸਾਰੀ ਗੱਲਬਾਤ ਹੋਣ ਦੇ ਬਾਵਜੂਦ ਜਿਹੜੀ ਆਹ ਗੱਲ ਜਿਹੜੀ ਸਾਹਮਣੇ ਆਈ ਆ, ਇਹਦੇ ਵਿੱਚ ਤੁਹਾਨੂੰ ਕਿੰਨੀ ਕੁ ਸੱਚਾਈ ਲੱਗਦੀ ਹੈ, ਜਾਂ ਤੁਸੀਂ ਇਹਦੇ ਬਾਰੇ ਕੀ ਕਮੈਂਟ ਦੇਣਾ ਚਾਹੋਗੇ? ਤੁਹਾਨੂੰ ਕੀ ਲੱਗਦਾ, ਕਿਉਂਕਿ ਤੁਸੀਂ ਸਾਰੇ ਦਾ ਐਨਾਲਿਸਿਸ ਕੀਤਾ ਜੀ। ਤੁਸੀਂ ਬੈਕਗਰਾਉਂਡ ਦੇਖੋ, 78 ਦੀ ਵਿਸਾਖੀ ਸਾਡੀ ਸਿੱਖਾਂ ਦੀ, ਸ਼ਹਿਰ ਸਾਡਾ ਅੰਮ੍ਰਿਤਸਰ ਗੁਰੂ ਸਾਹਿਬ ਜੀ ਦਾ ਖਰੀਦਿਆ ਹੋਇਆ, ਜ਼ਮੀਨ ਲੈ ਕੇ ਬਣਾਇਆ ਹੋਇਆ, ਉੱਥੇ ਬਾਦਲ ਸਰਕਾਰ ਹੋਵੇ ਤੇ ਇਜਾਜ਼ਤ ਦੇਵੇ ਆਪਣਾ ਸਮਾਗਮ ਤੇ ਆਪਣਾ ਅਡੰਬਰ ਰਚਣ ਲਈ, ਝੂਠ ਦਾ ਪ੍ਰਚਾਰ, ਕੂੜ ਦਾ ਪ੍ਰਚਾਰ ਕਰਨ ਲਈ ਨਿਰੰਕਾਰੀ ਬਾਬੇ ਨੂੰ, ਤੇ ਉੱਥੋਂ ਤੁਹਾਨੂੰ ਜੱਗ ਜ਼ਾਹਰ ਗੱਲ ਆ ਕਿ ਦਿਸ ਪੈਣਾ ਚਾਹੀਦਾ ਵੀ ਇਹਦੀ ਭਾਵਨਾ ਕੀ ਸੀ। ਦੂਸਰਾ, ਜਦੋਂ 13 ਸਿੰਘ ਕਤਲ ਹੋਏ ਉਦੋਂ 78 ਤੋਂ 80 ਦੇ ਕਰੀਬ ਜ਼ਖਮੀ ਹੋਏ ਗੋਲੀਆਂ ਨਾਲ, ਉਹ ਹਸਪਤਾਲ ਭਰੇ ਗਏ ਉਦੋਂ। ਉਸ ਤੋਂ ਇਲਾਵਾ ਇਹਨੂੰ ਬੜੇ ਸੇਫਟੀ ਨਾਲ ਉਹਨੇ ਬਾਹਰ ਕੀਤਾ। ਫਿਰ ਸਾਰੇ ਪੰਜਾਬ ਦੇ ਵਿੱਚ ਇਹਦਾ ਇੱਕ ਦਿਨ ਵਾਸਤੇ ਵੀ ਇਹਨੂੰ ਨਹੀਂ ਲਿਆਂਦਾ ਗਿਆ, ਇੱਕ ਮਿੰਟ ਵਾਸਤੇ ਵੀ ਐਂਟਰੀ ਨਹੀਂ ਇਹਦੀ ਹੋਈ ਕਿ ਇਹ ਕਤਲ ਦੇ ਸੰਬੰਧ 'ਚ ਜਾਂ ਇਸ ਕੇਸ ਦੇ ਸੰਬੰਧ 'ਚ ਇਹਨੂੰ ਪੁੱਛਤਾਛ ਹੋ ਸਕੇ। ਉਹਨੂੰ ਦਿੱਲੀ ਬੈਠੇ ਨੂੰ, ਉਹਦੇ ਘਰ ਬੈਠੇ ਨਾਲ ਜੋ ਕੁਛ ਵੀ ਆ ਪੁਲਿਸ ਨੇ ਕਰਾ ਕੇ ਤੇ ਨਿਬੇੜ ਲਿਆ, ਤੇ ਉਹਨੂੰ ਉਹਦੇ ਮਰਜ਼ੀ ਅਨੁਸਾਰ ਹਰਿਆਣੇ 'ਚ ਕੇਸ ਚੱਲਿਆ, ਜ਼ਮਾਨਤ ਉਹਨੂੰ ਘਰ ਬੈਠੇ ਨੂੰ ਮਿਲੀ। 2 ਦਫਾ ਉਹਦਾ FIR ਦੇ ਵਿੱਚ 302 ਉਹਦੇ ਖਿਲਾਫ ਲੱਗੀ ਹੋਈ ਸੀ, ਦਫਾ ਧਾਰਾ ਜਿਹੜੀ ਕਹੀ ਜਾਂਦੀ ਹੈ। ਉਸ ਤੋਂ ਇਲਾਵਾ ਜਦੋਂ ਕੇਸ ਚੱਲਿਆ ਉਦੋਂ ਉਹ ਬਰੀ ਹੋਏ 1.5 ਸਾਲ 'ਚ, ਤੇ ਇਹਦੇ ਖਿਲਾਫ ਇਹਨੇ ਅਪੀਲ ਨਹੀਂ ਕੀਤੀ। ਇੱਥੋਂ ਇਹਦੀ ਭਾਵਨਾ ਦਾ ਪਤਾ ਲੱਗਦਾ ਕੀ ਚੀਜ਼ ਆ।
ਫਿਰ ਜਦੋਂ ਇਹ ਸੱਚੇ ਸੌਦੇ ਵਾਲੇ ਦੇ ਖਿਲਾਫ ਜਿਹੜਾ ਇਹ ਵਿਸਾਖੀ ਦਾ ਡੰਬਰ ਰਚਿਆ ਸੀ, ਤੁਹਾਨੂੰ ਯਾਦ ਹੋਊਗਾ ਉਦੋਂ ਜਿਸ ਤਰ੍ਹਾਂ ਥੋਕ ਤੇ ਹੁਕਮਨਾਮੇ ਜਾਰੀ ਹੁੰਦੇ ਇਸ ਤਰ੍ਹਾਂ ਕੀਤੇ ਗਏ। ਜੀ ਜੀ। ਤੋਂ ਚੰਡੀਗੜ੍ਹ ਤੋਂ ਹੁਕਮਨਾਮਾ ਬਣਦਾ ਸੀ ਤੇ ਵਦੰਤੀ ਦੇ ਕੋਲ ਸਾਈਨ ਹੋਣ ਲਈ ਜਾਂਦਾ ਸੀ, ਉਹ ਕਰਾਏ ਗਏ ਸਿਰਫ ਰਾਮ ਰਹੀਮ ਨੂੰ ਆਪਣੀ ਸ਼ਰਨ ਚ ਲਿਆਉਣ ਲਈ, ਜੀ ਰਾਮ ਰਹੀਮ ਦੀਆਂ ਵੋਟਾਂ ਆਪਣੇ ਹੱਕ ਚ ਭੁਗਤਾਉਣ ਲਈ। ਪਰ ਉਹ ਜਦੋਂ ਸਫਲ ਹੋਇਆ ਦੇ ਵਿੱਚ ਤੇ ਉਹਨੂੰ ਇੱਕ ਇਹਨੇ ਅੰਬਾਲੇ ਦੀ ਟਿਕਟ ਦਿੱਤੀ, ਇਹ ਬੀਬੀ ਮਲਾਰ ਆ ਚਰਨਜੀਤ ਕੌਰ ਮਲਾਰ, ਉਹ ਸੱਚੇ ਸੌਦੇ ਵਾਲੇ ਦੀ ਚੇਲੀ ਆ, ਉਹਨੂੰ ਇਹਨੇ ਤੱਕੜੀ ਤੋਂ ਲੜਾਇਆ ਚਟਾਲੇ ਦੀ ਟਿਕਟ ਤੇ, ਚਟਾਲੇ ਦੀ ਪਾਰਟੀ ਵੱਲੋਂ। ਜੀ ਜੀ। ਅੰਬਾਲੇ ਦੇ ਵਿੱਚ ਅਸੀਂ ਉਹਦਾ ਵੀ ਵਿਰੋਧ ਕੀਤਾ। ਦੂਸਰਾ ਉਸ ਸਮੇਂ ਜਿਹੜਾ ਇਹ ਡਰਾਮਾ ਹੋਇਆ ਉਹਦੇ ਵਿੱਚ ਜੋ ਰੋਲ ਸੀ ਗ੍ਰੰਥੀਆਂ ਦਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ, ਜੋ ਰੋਲ ਸੀ ਬਾਬਾ ਹਰਨਾਮ ਸਿੰਘ ਧੁੰਮੇ ਦਾ ਉਹ ਵੀ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ, ਤੇ ਕਮਲਜੀਤ ਸਿੰਘ ਵਰਗੇ ਸਿੰਘ ਜਿਹੜੇ ਸ਼ਹੀਦ ਹੋਏ, ਹਰਮਿੰਦਰ ਸਿੰਘ ਨੂੰ ਉਹਨਾਂ ਨੇ ਟੁੱਕ ਕੇ ਮਾਰਿਆ, ਪਰ ਹਰਮਿੰਦਰ ਸਿੰਘ ਦੇ ਪ੍ਰੋਟੈਸਟ ਦੇ ਵਿੱਚ ਜਿਹੜੀਆਂ ਦੁਕਾਨਾਂ ਬੰਦ ਕਰਾਉਣ ਲਈ ਜਿਹੜਾ ਨੁਕਸਾਨ ਹੋਇਆ ਉਹਦੇ 'ਚ 7-7 ਸਾਲ ਦੀਆਂ ਸਜ਼ਾ ਖਾਈ ਬੈਠੇ ਸਿੱਖ, ਪਰ ਇਹ ਜਿੰਨੇ ਵੀ ਸ਼ਹੀਦ ਹੋਏ ਸਿੱਖ ਇਹਨਾਂ ਦੇ ਕਿਸੇ ਕਾਤਲ ਨੂੰ ਸਜ਼ਾ ਨਹੀਂ ਮਿਲੀ। ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਡਰਾਮਾ ਕਰਨ ਲਈ ਨੂਰ ਮਹਿਲੀਏ ਨੂੰ ਇਜਾਜ਼ਤ ਦਿੱਤੀ ਗਈ ਲੁਧਿਆਣੇ ਦੇ ਵਿੱਚ, ਉੱਥੇ ਦਰਸ਼ਨ ਸਿੰਘ ਸ਼ਹੀਦ ਹੋਇਆ, ਉਹਦਾ ਜੋ ਮੁੱਲ ਪਿਆ ਉਹ ਤੁਹਾਡੇ ਸਾਹਮਣੇ। ਫਿਰ ਇਹ ਜਸਪਾਲ ਸਿੰਘ ਜਿਹੜਾ 20 ਸਾਲ ਦਾ ਬੱਚਾ ਸੀਗਾ, ਉਹਦੀ ਟਾਰਗੇਟ ਬਣਾ ਕੇ ਉਹਨੂੰ AK-47 ਨਾਲ ਪੁਲਿਸ ਨੇ ਮਾਰਿਆ ਤੇ ਉਹਦੀਆਂ ਗਵਾਹੀਆਂ ਖਤਮ ਕੀਤੀਆਂ। ਪ੍ਰਕਾਸ਼ ਸਿੰਘ ਬਾਦਲ ਨੇ ਆਪ ਇਹਨਾਂ ਦੇ MLA ਨੇ ਪ੍ਰਭਾਵ ਪਾ ਕੇ ਲੋਕਾਂ ਤੇ ਉਹ ਕੇਸ ਖਤਮ ਕੀਤਾ ਤੇ ਉਹਨੂੰ ਕਲੀਨ ਚਿੱਟ ਦਿੱਤੀ ਉਹਦੇ ਅਫਸਰਾਂ ਨੂੰ, ਤੇ ਅੱਜ ਕੋਈ ਉਹਦਾ ਕੌਡੀ ਮੁੱਲ ਨਹੀਂ ਪਿਆ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆ। ਮੈਂ ਸਮਝਦਾ ਜੇ ਅਜੇ ਵੀ ਅਸੀਂ ਨਹੀਂ ਸਮਝ ਸਕੇ ਤੇ ਅਸੀਂ ਕਦੇ ਵੀ ਨਹੀਂ ਸਮਝ ਪਾਵਾਂਗੇ ਜੀ ਜੀ ਪ੍ਰਕਾਸ਼ ਸਿੰਘ ਬਾਦਲ ਦੀ ਭਾਵਨਾ ਕੀ ਹੈ ਜੀ। ਇਹ ਸਾਡੇ ਧਾਰਮਿਕ ਭਾਵਨਾ ਭੜਕਾ ਕੇ ਆਪਣੀ ਸੱਤਾ ਕਾਇਮ ਰੱਖਣੀ ਚਾਹੁੰਦਾ ਤੇ ਉਹ ਉਸ ਭੱਠੀ 'ਚ ਸਾਨੂੰ ਝੋਕਦਾ ਗਰੀਬ ਸਿੱਖਾਂ ਨੂੰ ਤੇ ਉਹਨਾਂ ਦੇ ਸਿਵਿਆਂ ਤੇ ਰੋਟੀਆਂ ਸੇਕ ਕੇ ਆਪਣੇ ਬੱਚਿਆਂ ਨੂੰ ਖਵਾਉਂਦਾ। ਜੀ ਜੀ। ਤੇ ਸਰੋਤੇ ਤੁਹਾਨੂੰ ਦੱਸਦੀ ਅਸੀਂ ਬਹੁਤ ਥੋੜ੍ਹੀਆਂ ਲਿਮਿਟਡ ਜਿਹੀਆਂ ਕਾਲਸ ਵੀ ਲਵਾਂਗੇ ਇਸ ਪ੍ਰੋਗਰਾਮ ਦੇ ਵਿੱਚ, ਦੇ ਜੇ ਤੁਸੀਂ ਸਾਨੂੰ ਸੰਪਰਕ ਕਰਨਾ ਚਾਹੁੰਦੇ ਹੋ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ ਕਾਲ ਕਰਕੇ, ਪਰ ਬਹੁਤ ਜ਼ਿਆਦਾ ਕਾਲਸ ਨਹੀਂ ਸਮੇਂ ਕਰਕੇ ਅਸੀਂ ਬਿਲਕੁਲ ਗਿਣਤੀ ਦੀਆਂ ਕਾਲਾਂ ਲਾਵਾਂਗੇ। ਪਰ ਤੁਸੀਂ ਜੇ ਗੱਲਬਾਤ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਜਾਂ ਵਿਚਾਰ ਰੱਖਣੇ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ 408 272 5200। ਅਤੇ ਜਸਦਾਰ ਜੀ ਇੱਕ ਚੀਜ਼ ਇਹਦੇ ਵਿੱਚ ਹੋਰ ਆਪਾਂ ਆਪਣੀ ਗੱਲਬਾਤ ਨੂੰ ਕੰਟੀਨਿਊ ਜਾਰੀ ਰੱਖਦੇ ਹਾਂ, ਅਤੇ ਉਹ ਇਹ ਆ ਕਿ ਆਮ ਤੌਰ ਦੇ ਉੱਤੇ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਕਿ ਜਿਹੜੇ ਪੋਲੀਟੀਕਲ ਲੋਕੀ ਹੁੰਦੇ ਆ ਇਹ ਰਿਫਲੈਕਸ਼ਨ ਹੁੰਦੀ ਆ ਆਮ ਲੋਕਾਂ ਦੀ, ਉਹਨਾਂ ਦੀ ਸਮਝ ਦੀ ਰਿਫਲੈਕਸ਼ਨ ਹੁੰਦੀ ਹੈ, ਕਿਉਂਕਿ ਜੇ ਬਾਏ ਦ ਐਂਡ ਆਫ ਦਾ ਡੇ ਦੇਖੀਏ ਤਾਂ ਉਹ ਤਾਂ ਇਹੀ ਹੁੰਦੀ ਕਿ ਵੋਟਾਂ ਪਾ ਕੇ ਤਾਂ ਲੋਕ ਹੀ ਉਹਨਾਂ ਨੂੰ ਭੇਜਦੇ ਆ। ਹਾਂ ਇੱਕ ਇਹਦਾ ਤਰੀਕਾ ਇਹ ਵੀ ਹੁੰਦਾ ਕਿ ਉਹਨਾਂ ਤੱਕ ਇਨਫੋਰਮੇਸ਼ਨ ਪੂਰੀ ਨਾ ਪਹੁੰਚਾਈ ਜਾਏ, ਜਿੱਦਾਂ ਤੁਸੀਂ ਮੀਡੀਆ ਦੇਖਿਆ ਸਾਰਾ ਕੰਟਰੋਲਡ ਹੈਗਾ, ਪਰ ਫਿਰ ਵੀ ਕਿਉਂਕਿ ਆਹ ਦੇਖੋ ਖੁੱਲ੍ਹੇਆਮ ਜਿਹੜੀਆਂ ਚੀਜ਼ਾਂ ਆਪਾਂ ਇਤਿਹਾਸ ਪੜ੍ਹਦੇ ਹਾਂ, ਜਿਹੜਾ ਵੀ ਸਿੱਖ ਪਰਿਵਾਰ ਦੇ ਵਿੱਚ ਬੱਚਾ ਕੋਈ ਜੰਮਦਾ ਜਾਂ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਆ, ਉਹਦੇ ਵਿੱਚ ਗੁਰੂ ਹਰਿਰਾਏ ਸਾਹਿਬ ਵਾਲੀ ਜਿਹੜੀ ਉਹਨਾਂ ਨੂੰ ਸਾਖੀ ਸੁਣਾਈ ਜਾਂਦੀ ਹੈ ਕਿ ਕਿੱਦਾਂ ਉਹਨਾਂ ਗੁਰਬਾਣੀ ਨੂੰ ਇੱਕ ਅੱਖਰ ਨੂੰ ਵਰਤਿਆ, ਚੇਂਜ ਕੀਤਾ ਅਤੇ ਉਹਦੇ ਕੀ ਉਹਨਾਂ ਨੂੰ ਨਤੀਜੇ ਭੁਗਤਣੇ ਪਏ। ਪਰ ਇਹ ਕਿੰਨਾ ਕੰਸਿਸਟੈਂਟਲੀ ਜਿੱਦਾਂ ਤੁਸੀਂ ਹੁਣ ਦੱਸਿਆ ਹੋ ਰਿਹਾ, ਅਤੇ ਇਹ ਤੋਂ ਥੋੜ੍ਹਾ ਜਿਹਾ ਆਪਾਂ ਇਹ ਅੰਦਾਜ਼ਾ ਲਾ ਸਕਦੇ ਕਿ ਪੂਰੀ ਦੀ ਪੂਰੀ ਕੌਮ ਹੀ ਨਿਘਾਰ ਦੇ ਵੱਲ ਜਾ ਰਹੀ ਹੈ, ਕਿ ਸੋਚ ਸਮਝ ਜਿਹੜੀ ਸ਼ਕਤੀ ਹੈ ਉਹ ਖਤਮ ਹੋ ਗਈ। ਮੈਂ ਤੁਹਾਨੂੰ ਥੋੜੇ ਦਿਨ ਪਹਿਲਾਂ ਲੈ ਚੱਲਦਾ ਜੀ, ਇੱਕ ਬਿਆਨਾਂ ਦੇ ਵਿੱਚ ਜਿਹੜੇ ਇੱਕ ਸੰਤ ਨੂੰ ਗੋਲੀ ਮਾਰੀ ਗਈ, ਉਹਦੀ ਖੁਸ਼ੀ ਲੈਣ ਲਈ, ਸਿਰਫ ਉਹਨਾਂ ਦੀ ਕੌਮ ਨੂੰ ਇਹ ਦੱਸਣ ਲਈ ਕਿ ਮੈਂ ਤੁਹਾਡਾ ਖੈਰ ਖੁਆਇਆ, ਤੁਸੀਂ ਮੈਨੂੰ ਆਪਣੀਆਂ ਵੋਟਾਂ ਪਾਇਓ, ਇਹਨੇ ਅਕਾਲ ਤਖ਼ਤ ਤੇ ਅਖੰਡ ਪਾਠ ਕਰਵਾਇਆ। ਪਹਿਲੀ ਗੱਲ ਤੇ ਅਖੰਡ ਪਾਠ ਅੰਮ੍ਰਿਤਧਾਰੀ ਸਿੱਖ ਜਿਹੜਾ ਜਾਂ ਦਸਮ ਪਾਤਸ਼ਾਹ ਦੀ ਖਾਲਸਾਈ ਆਇਡੈਂਟੀਟੀ ਅਪਣਾ ਚੁੱਕਾ, ਉਹਦਾ ਹੀ ਅਕਾਲ ਤਖ਼ਤ ਤੇ ਹੋ ਸਕਦਾ ਜੀ। ਤੋ ਇਹਨੇ ਜਦੋਂ ਅਖੰਡ ਪਾਠ ਕਰਵਾਇਆ ਤੇ ਸਾਰੇ ਪੰਜੇ ਗ੍ਰੰਥੀ ਬੈਠੇ ਸਨ ਮਹਾਰਾਜ ਦਾ ਸਰੂਪ ਲੈ ਕੇ ਥੱਲੇ ਫਰਸ਼ ਤੇ, ਇਹ ਸਾਹਮਣੇ ਕੁਰਸੀ ਢਾ ਕੇ ਬੈਠਾ ਸੀ ਜੀ। ਫਿਰ ਇਹ ਲੰਗਰ ਛਕਿਆ ਇਹਨੇ, ਤੇ ਇਹਨੇ ਗੁਰੂ ਰਾਮਦਾਸ ਦੇ ਲੰਗਰ ਹਾਲ ਦੇ ਵਿੱਚ ਕੁਰਸੀ ਰਖਾ ਕੇ ਤੇ ਫੇਰ ਛਕਿਆ। ਬਾਕੀ ਸਾਰੇ ਇਹਦੇ ਕੋਲ ਖੜੇ ਸੀ ਪਿਆਦੇ, ਜਿਸ ਤਰ੍ਹਾਂ ਜੀ ਹਜ਼ੂਰੀਏ ਖੜੇ ਹੁੰਦੇ ਆ, ਇਸ ਤਰ੍ਹਾਂ ਗ੍ਰੰਥੀ ਸਾਰੇ ਖੜੇ ਸੀ। ਤੋ ਇਹ ਘੱਟੋ ਘੱਟ ਸਾਡੇ ਧਰਮ ਦਾ, ਸਾਡੇ ਸਿਧਾਂਤ ਦਾ ਮੂੰਹ ਚੜਾਉਂਦਾ ਪਿਆ, ਇਹ ਦੰਦੀਆਂ ਚੜਾਉਂਦਾ ਪਿਆ ਸਾਨੂੰ। ਇਹ ਸਾਡੀ ਪਤਾ ਨਹੀਂ ਪਰਖ ਕਰ ਰਿਹਾ ਕਿ ਇਹਨਾਂ ਦੇ ਅੰਦਰ ਸਿੱਖੀ ਕਿੰਨੀ ਕੁ ਰਹਿ ਗਈ ਆ ਜੀ। ਤੋ ਮੈਨੂੰ ਲੱਗਦਾ ਕਿ ਇਹ ਅੰਤ ਹੋ ਗਿਆ ਹੁਣ। ਇਸ ਤੋਂ ਲੱਗੇ ਜੇ ਗੁਰੂ ਦੇ ਸਿੱਖ ਹੋਣਗੇ ਤੇ ਇਹਦਾ ਜਵਾਬ ਦੇਣਗੇ ਸਾਰੀਆਂ ਗੱਲਾਂ ਦਾ ਇਹਦੇ ਪਰਿਵਾਰ ਨੂੰ, ਤੇ ਨਹੀਂ ਤੇ ਫਿਰ ਕਲਗੀਆਂ ਵਾਲਾ ਪਾਤਸ਼ਾਹ ਜਿਹਨੇ ਅਕਾਲ ਪੁਰਖ ਦੇ ਹੁਕਮ ਬਣਾਏ, ਪੰਥ ਤੇ ਗ੍ਰੰਥ ਦਾ ਨਿਜ਼ਾਮ ਸਾਨੂੰ ਦਿੱਤਾ ਸੀ,
ਉਹ ਆਪ ਜਾਣੇ ਆਪ ਸਹਾਈ ਹੋਊਗਾ। ਜੀ ਜੀ ਤੇ ਅਸੀਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਕੁਝ ਕਾਲਰ ਲਾਈਨ ਦੇ ਉੱਤੇ ਹੈਗੇ ਨੇ। ਗੁਰਮੇਜ ਸਿੰਘ ਜੀ, ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਜੀ। ਹਾਂਜੀ, ਜੈਦਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਜੀ, ਜਿਹੜੇ ਇਹ ਮੁੱਦੇ ਉੱਠ ਰਹੇ ਨੇ ਮਤਲਬ ਸਾਡੇ ਮਤਲਬ ਸਿੱਖ ਕੌਮ ਦੇ ਵਿੱਚ ਜਾਂ ਮਤਲਬ ਅਕਾਲ ਤਖਤ ਸਾਹਿਬ ਤੇ, ਇਹ ਜਿਹੜੇ ਜਥੇਦਾਰ ਆ ਮਤਲਬ ਆਪਣੇ ਆਪ ਨੂੰ ਅਖਵਾਉਂਦੇ ਆ, ਅਕਾਲ ਤਖਤ ਦੇ ਜਥੇਦਾਰ ਨਹੀਂ, ਉਹ ਹੈਗੇ ਬਾਦਲ ਦੇ ਜਥੇਦਾਰ, ਹਨਾ ਜੀ। ਉਹ ਜੇ ਕੋਈ ਸਿੱਖ ਕੋਈ ਗੁਰਬਾਣੀ ਦੀ ਗੱਲ ਕਰਦਾ ਵਾ, ਸਿਧਾਂਤ ਦੀ ਗੱਲ ਕਰਦਾ, ਸਿੱਖ ਰਹਿਤ ਮਰਿਆਦਾ ਦੀ ਗੱਲ ਕੋਈ ਪ੍ਰਚਾਰਕ ਕਰਦਾ ਵਾ, ਉਹਨੂੰ ਤੇ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਤੇ ਮਤਲਬ ਇਹ ਆ ਵੀ ਉਹ ਸਜ਼ਾ ਲਾ ਦਿੱਤੀ ਜਾਂਦੀ ਹੈ ਜਾਂ ਛੇਕ ਦਿੱਤਾ ਜਾਂਦਾ ਵਾ। ਹੁਣ ਜਿਹੜੇ ਬਾਦਲ ਕੇ ਗੱਲਾਂ ਕਰਦੇ ਆ ਉਹਨਾਂ ਨੂੰ ਕਦੋਂ ਛੇਕਿਆ ਜਾਏਗਾ? ਜੀ ਜੀ ਬਹੁਤ ਬਹੁਤ ਧੰਨਵਾਦ ਗੁਰਮੇਜ ਸਿੰਘ ਜੀ। ਜੀ ਸਿੰਘ ਸਾਹਿਬ, ਤੁਸੀਂ ਇਹਦੇ ਬਾਰੇ ਕੀ ਕਮੈਂਟ ਦੇਣਾ ਚਾਹੋਗੇ? ਹਾਂਜੀ, ਜਿਸ ਤਰ੍ਹਾਂ ਇਹ ਜਿੰਨੇ ਵੀ ਇਹ ਬਣਾਏ ਨੇ ਜਾਂ ਜਥੇਦਾਰ ਬਣਾਏ ਨੇ, ਇਹ ਪ੍ਰਕਾਸ਼ ਸਿੰਘ ਬਾਦਲ ਨੇ ਇਸ ਕਰਕੇ ਬਣਾਏ ਨੇ ਕਿ ਉਹ ਜਿਹਨੂੰ ਜੀ ਚਾਹੇ ਖਿਤਾਬ ਦਵਾ ਦੇਵੇ, ਜਿਹਨੂੰ ਜੀ ਚਾਹੇ ਸਰੋਪਾ ਦਵਾ ਦੇਵੇ, ਜਿਹਨੂੰ ਚਾਹੇ ਬੇਇੱਜ਼ਤ ਕਰਵਾ ਦੇਵੇ, ਜਿਹਨੂੰ ਜੀ ਚਾਹੇ ਪੰਚੋ ਛਕਵਾ ਦੇਵੇ, ਇਹਨੂੰ ਕੋਈ ਪੁੱਛਣ ਵਾਲਾ ਨਾ ਹੋਵੇ। ਉਹ ਗੱਲ ਸਾਬਤ ਹੋ ਰਹੀ ਆ। ਤੁਸੀਂ ਦੱਸੋ, ਜਿੰਨੇ ਵੀ ਵਦੰਤੀ ਜੀ ਨੇ ਹੁਕਮਨਾਮੇ ਜਾਰੀ ਕੀਤੇ ਸੱਚੇ ਸੌਦੇ ਦੇ ਖਿਲਾਫ, ਉਹ ਅੱਜ ਕਿੱਥੇ ਗਏ ਜੀ? ਤੋ ਜੇ ਜੋ ਕੁਛ ਵੀ ਇਹਨਾਂ ਦੀ ਤੁਸੀਂ, ਮੈਂ ਤਾਂ ਸਮਝਦਾ ਵੀ ਇਹਨਾਂ ਦਾ ਸਾਰਾ ਰਿਕਾਰਡ, ਸਾਰੇ ਜਿੰਨੇ ਵੀ ਇਹ ਜਥੇਦਾਰ ਇਹਨਾਂ ਨੇ ਬਣਾਏ ਆ, ਬਾਦਲ ਸਾਹਿਬ ਨੇ ਪੂਰਨ ਸਿੰਘ ਤੋਂ ਲੈ ਕੇ ਅੱਜ ਤੱਕ ਦੇਖ ਲਓ ਵੀ ਇਹਨਾਂ ਦੀ ਕਾਰਗੁਜ਼ਾਰੀ ਕੀ ਇੰਨੇ ਸਾਲਾਂ ਦੀ। ਤੇ ਇੱਕ ਬੜੀ ਕੁਰਬਾਨੀ ਦੇ ਕੇ ਇੱਕ ਸੰਸਥਾ ਬਣੀ ਸੀ ਪੰਜ ਪਿਆਰਿਆਂ ਦੀ, ਉਸ ਸੰਸਥਾ ਦੇ ਉੱਤੇ ਇਹ ਕਲੰਕ ਲੱਗੇ ਹੋਏ ਨੇ। ਇਹ ਸਿੰਘ ਸਾਹਿਬ ਨਹੀਂ ਅਖਵਾ ਸਕਦੇ, ਇਹ ਜਥੇਦਾਰ ਨਹੀਂ ਅਖਵਾ ਸਕਦੇ ਜੀ। ਮੇਰਾ ਇਹ ਵਿਰੋਧ ਇਹੀ ਆ ਕਿ ਘੱਟੋ ਘੱਟ ਗੁਰੂ ਸਾਹਿਬ ਜਿਹੜੇ ਆ ਉਹ ਤੇ ਪੰਜਾਂ ਅੱਗੇ ਹੱਥ ਬੰਨ ਕੇ ਖੜੇ ਆ, ਤੇ ਇਹ ਪੰਜ ਪਿਆਰੇ ਜਿਹੜੇ ਆ ਬਾਦਲ ਅੱਗੇ ਹੱਥ ਬੰਨ ਕੇ ਖੜੇ ਆ। ਤੇ ਸਾਡੀ ਕੌਮ ਨੂੰ ਜਸਟਿਸ ਕਿੱਥੋਂ ਮਿਲੂਗਾ, ਇਨਸਾਫ ਕਿੱਥੋਂ ਮਿਲੂਗਾ? ਅਸੀਂ ਸ਼ਿਕਾਇਤ ਕਿੱਥੇ ਕਰ ਪਾਵਾਂਗੇ? ਜਿਹੜੇ ਕੁਕਰਮ ਕਰਦੇ ਇਹਨਾਂ ਨੂੰ ਡਰ ਕਿਹਦਾ ਹੋਊਗਾ? ਤੋ ਇਹ ਅਕਾਲ ਤਖਤ ਇੱਕ ਹੈਗਾ ਮੇਰੀ ਪੀਰੀ ਦਾ ਸਿਧਾਂਤ, ਜਿੱਥੇ ਸੁਸ਼ੋਭਿਤ ਹੋ ਸਕਦਾ ਪੰਥ ਤੇ ਗ੍ਰੰਥ, ਪਰ ਪੰਥ ਹੋਵੇ ਕੁਰਬਾਨੀ ਵਾਲੇ ਪੰਜ ਸਿੰਘਾਂ ਦਾ। ਇਹ ਰੋਟੀਆਂ ਕਾਰਨ ਪੂਰੇ ਤਾਲ ਦਿਹਾੜੀਦਾਰਾਂ ਦਾ ਨਹੀਂ ਹੋਣਾ ਚਾਹੀਦਾ, ਜਿਨ੍ਹਾਂ ਨੂੰ ਇਹ ਖੌਫ ਲੱਗਾ ਰਹੇ ਕਿ ਮੇਰੀ ਦਿਹਾੜੀ ਅੱਜ ਲੱਗੀ, ਕੱਲ ਨੂੰ ਪਤਾ ਨਹੀਂ ਲੱਗਣੀ ਕਿ ਨਹੀਂ, ਮੈਂ ਹੋਰ ਹੱਥ ਬੰਨ ਕੇ ਜੋ ਆਪਣਾ ਟਾਈਮ ਪਾਸ ਕਰ ਲਵਾਂ। ਇਹ ਖੌਫ ਜਿਹੜੇ ਸਿੰਘ ਦੇ ਵਿੱਚ ਆ, ਉਹ ਪੰਜਾਂ ਪਿਆਰਿਆਂ 'ਚ ਸ਼ਾਮਲ ਨਹੀਂ ਹੋ ਸਕਦਾ, ਨਾ ਉਹਨੂੰ ਕੋਈ ਅਧਿਕਾਰ ਆ। ਬਲਕਿ ਜੇ ਇਹਨਾਂ ਦੀ ਜ਼ਮੀਰ ਜਾਗਦੀ ਆ ਤੇ ਇਹਨਾਂ ਪੰਜਾਂ ਨੂੰ ਆਪਣੇ ਅਹੁਦੇ ਛੱਡ ਕੇ ਤੇ ਦਸਮ ਪਾਤਸ਼ਾਹ ਦੀ ਗੁਰੂ ਮਹਾਰਾਜ ਦੀ ਬਾਣੀ ਪ੍ਰਚਾਰ ਕਰਨਾ ਚਾਹੀਦਾ। ਪ੍ਰਮਾਤਮਾ ਪ੍ਰਸ਼ਾਦਾ ਦਊਗਾ, ਅਸੀਂ ਵੀ ਤੇ ਪ੍ਰਸ਼ਾਦ ਛਕਦੇ ਹੀ ਪਏ ਆ। ਸਾਡੀਆਂ ਕਿਹੜੀਆਂ ਜ਼ਮੀਨਾਂ ਜਾਇਦਾਦਾਂ ਨੇ? ਸਾਨੂੰ ਬਾਦਲ ਨੇ ਲੀਹ ਤੋਂ ਲਾ ਕੇ ਰੱਖ ਦਿੱਤਾ ਤੇ ਅੱਜ ਅਸੀਂ ਰੱਜ ਕੇ ਰੋਟੀ ਖਾਂਦੇ ਆ, ਭੁੱਖੇ ਨਹੀਂ ਮਰਦੇ। ਸਾਡਾ ਯਕੀਨ ਅਕਾਲ ਪੁਰਖ ਤੇ ਆ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ। ਇੱਕ ਅਕਾਲ ਪੁਰਖ ਦੇਣ ਵਾਲਾ ਇਹ ਬਾਦਲ ਤੇ ਆਪ ਮੰਗਤਾ, ਇਹਨੇ ਸਾਨੂੰ ਕੀ ਦੇ ਦੇਣਾ? ਇਹ ਸੋਚ ਸਾਡੇ ਗ੍ਰੰਥੀਆਂ 'ਚ ਨਹੀਂ ਹੈਗੀ। ਸਾਡੇ ਗ੍ਰੰਥੀ ਇੱਕ ਤੋਂ ਬਾਅਦ ਇੱਕ ਮੁੱਠ ਚੁੱਕ ਲਓ ਤੇ ਦੂਜੀ ਨੂੰ ਤਿਆਰ, ਉਹ ਇੱਕ ਦਾ ਨਾਸ ਮਾਰਦਾ, ਦੂਜਾ ਉਹਦੇ ਤਿਆਰ ਬੈਠਾ ਹੁੰਦਾ ਅੱਗੇ। ਸੋ ਇਹ ਜਿਹੜਾ ਲਾਲਚ ਆ ਉਹ ਸਾਡੇ ਸਿਧਾਂਤ ਨੂੰ ਖਰਾਬ ਕਰਨ ਡਿਆ ਤੇ ਇਹਨੂੰ ਘਾਹ ਪਾਉਣ ਡਿਆ ਬਾਦਲ ਨੂੰ ਜੀ। ਤੇ ਨੈਕਸਟ ਕਾਲਰ ਸਾਡੇ ਨਾਲ ਹੈਗੇ ਨੇ ਰੀਨੋ ਤੋਂ ਜੀ, ਰਣਧੀਰ ਸਿੰਘ ਵਿਰਕ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਰਣਧੀਰ ਸਿੰਘ ਜੀ, ਤੇ ਆਪਣੀ ਜਿਹੜੀ ਗੱਲਬਾਤ ਆ ਆਪਾਂ ਨੂੰ ਥੋੜਾ ਜਿਹਾ ਬਰੀਫ ਰੱਖੀਏ ਜੀ। ਹੈਲੋ ਜੀ, ਤੁਸੀਂ ਔਨ ਏਅਰ ਹੋ ਜੀ। ਮੈਂ ਭਾਈ ਸਾਹਿਬ ਜੀ ਸਿਰਫ ਥੋੜੀ ਜਿਹੀ ਕਰੈਕਸ਼ਨ ਕਰਨਾ ਚਾਹੁੰਦਾ ਸੀ। ਗੁਰੂ ਹਾਬਰਾ ਜੀ ਕਹਿ ਰਹੇ ਸਨ ਬਾਣੀ ਬੱਦੀ ਸੀ, ਉਹ ਬਾਬਾ ਰਾਮ ਰਾਏ ਸੀ ਜੀ। ਉਹਨਾਂ ਦੇ ਪਰਿਵਾਰ ਦੀ ਗੱਲ ਕਰ ਰਹੇ ਸੀ ਜੀ ਅਸੀਂ। ਤੇ ਚਲੋ ਫਿਰ ਮੈਂ ਗੁਸਤਾਖੀ ਦੀ ਨਹੀਂ ਜੀ ਬਿਲਕੁਲ। ਜਥੇਦਾਰ ਸਾਹਿਬ ਨੂੰ ਮੈਂ ਫਤਿਹ ਬੁਲਾਉਣਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਤੇ ਇਹਨਾਂ ਦੀ ਸੋਚ ਦੀ ਜਿੰਨੀ ਇੱਜ਼ਤ ਕੀਤੀ ਜਾਏ ਉਨੀ ਥੋੜੀ ਹੈ ਜੀ। ਬਹੁਤ ਬਹੁਤ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ। ਤੇ ਨੈਕਸਟ ਸਾਡੇ ਨਾਲ ਜਿਹੜੇ ਕਾਲਰ ਨੇ ਨਰਿੰਦਰ ਸਿੰਘ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ, ਤੁਸੀਂ ਔਨ ਏਅਰ ਹੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਸੰਗਰੂਰ ਤੋਂ ਭਗਵੰਤ ਮਾਨ ਨੇ ਗੁਰੂ ਨਾਨਕ ਜੀ ਸਾਹਿਬ ਬਾਰੇ ਬਾਬਾ ਸ਼ਬਦ ਵਰਤਿਆ ਤੇ ਉਹਦਾ ਇਹਨਾਂ ਜਥੇਦਾਰਾਂ ਨੇ ਕਾਫੀ ਵਿਰੋਧ ਕੀਤਾ। ਹਾਂਜੀ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਦੇਖੋ ਜੀ, ਇਹ ਤੁਹਾਨੂੰ ਯਾਦ ਹੋਊਗਾ ਕੁਝ ਦਿਨ ਪਹਿਲਾਂ ਇਸੇ ਜਥੇਦਾਰ ਨੇ ਇੱਕ ਹੁਕਮ ਛੱਡਿਆ ਸੀ ਕਿ ਜਿਹੜਾ ਵੀ ਜਾਊਗਾ ਸੱਚੇ ਸੌਦੇ ਵਾਲੇ ਕੋਲ ਉਹਨੂੰ ਤਲਬ ਕੀਤਾ ਜਾਊਗਾ, ਉਹਦੇ ਖਿਲਾਫ ਕਾਰਵਾਈ ਹੋਊਗੀ।
तो मैं उदण भी यही जवाब दिता सी कि ये बादल दा बुलाया बोलिया, ये बादल दे हुक्म अनुसार ओदी इच्छा अनुसार इन्हें खुलासा किया है, क्योंकि बादल ने डराया है कि ये राम रहीम मैनू तो शायद वोट ना पावे, पर जिहड़ा इहदे कोल जाऊगा उन्होंने असीं तलब करवावांगे। तो ये डराउंदे पे ने, जिहड़ा भी इन्हां दे अगे खलोंदा आ उन्होंने डराउण लई हर एक तरीका वरतदे आ। किते थाणेदार नूं भेज के डराउंदे आ कि मैं बाद च देखूंगा तुहानूं, किते वैसे थ्रैट दिंदे आ कि वो फलाने कहंदे जी ठोक दिओ मैं देख लूंगा, किते कुछ किते पैसा दे के, किते लालच दे के नौकरियां दे। अज जिस तरह लिलड़ियां लै रहे वोटां लैण लई, उन्हां लई ते हौआ बनया होया भगवंत मान। जे भगवंत मान जे गुरु नानक देव जी नूं भाई गुरदास जी बाबा कह सकदे आ, बाबर कह सकदा बाबा मुझे उपदेश करो, ते भगवंत मान क्यों नहीं कह सकदा? गुरु साहब जी ने अपने आप च एडा वड्डा शब्द है बाबा कि उहदे नाल जी लाउण दी या कुछ होर शब्द लाउण दी कोई जरूरत नहीं। बाबा होर मत होर गुरबाणी च भी ये शब्द आउंदा जी जी। तो ये सिर्फ ना जी अपने जिहड़े सामने खलोंदे ने उन्हां नूं ये डराउण लई ग्रंथी जिहड़े रखे ने, पर इन्हां ग्रंथियां दीयां शेरां वालियां मुੱਛਾਂ है नहीं, इन्हां दीयां पूछां देखदियां इन्हां तो डरदा कोई नहीं। ये अकाल तख्त ते कलंक लगे हुए ने, अकाल तख्त नूं नीवां करन लई सहाई हो रहे ने, बादल दी मदद हुणे नहीं कर सकदे जी। ਤੇ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ, ਅਸੀਂ ਪੜ੍ਹਦੇ ਵੀ ਹਾਂ, ਜਿਹੜੇ ਆਪਾਂ ਸ਼ਬਦ ਪੜ੍ਹਦੇ ਹਾਂ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਹਾਂਜੀ ਹਾਂਜੀ ਜੀ। ਬਾਬਾ ਹੋਰ ਮਤ ਹੋਰ तो ये बाबा शब्द अनेकों थाई आया तो अपने आप च मुकम्मल शब्द है जी। बिल्कुल। बाबा अजीत सिंह जी, बाबा जोरावर सिंह जी, बाबा जुझार सिंह जी, बाबा शब्द अपने आप च मुकम्मल शब्द है। ये किसी नूं भी जिहड़ा कहंदे ने अपमानित करन वाली गल, ये हुण मजीठीए नूं पुछणगे जी कि ये दसम पातशाह दा शब्द जिहड़ा निश्चय कर अपनी जीत करो, दसम पातशाह दे मुखारबिन चों निकलिया, अज उथे ओ गंद जिहड़ा जेतली दा नां आ गया अगे, ते ओहदे लिए ये ग्रंथी जागणगे जी। ਆਪਾਂ इन्हां दी जमीर जागूगी जी, ਉਹਨੂੰ ਸਜ਼ਾ ਦੇਣਗੇ ਜਾਂ ਰਿਜ਼ਾਈਨ ਕਰਨਗੇ, ਇਹ ਥਾਂ ਖਾਲੀ ਕਰਨਗੇ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਵੇਖਦੇ ਹਾਂ ਜੀ, ਕਿਉਂਕਿ ਜਿਹੜੇ ਕਾਂਗਰਸ ਦੇ ਜਿਹੜੇ ਲੀਡਰ ਹੈਗੇ ਆ, ਵੀਰ ਦਵਿੰਦਰ ਸਿੰਘ, ਉਹਨੇ ਇਹ ਕਿਹਾ ਕਿ ਅਸੀਂ ਅਕਾਲ ਤਖਤ ਤੇ ਇਸ ਚੀਜ਼ ਨੂੰ, ਇਸ ਮੁੱਦੇ ਨੂੰ ਲੈ ਕੇ ਜਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੀ ਤੁਸੀਂ ਗੱਲਬਾਤ ਕੀਤੀ ਆ, ਦੇਖਦੇ ਹਾਂ ਉਹਦਾ ਕੀ ਹੱਲ ਨਿਕਲਦਾ। ਪਰ ਤੁਹਾਡੇ ਐਨਾਲਿਸਿਸ ਦੇ ਅਕੋਰਡਿੰਗਲੀ, ਕਿਉਂਕਿ ਇਹ ਗੱਲ ਕਾਫੀ ਮੈਂ ਦੇਖ ਰਿਹਾ ਵੱਧ ਰਹੀ, ਇੱਕ ਦਿਨ ਦੇ ਵਿੱਚ ਹੀ ਤਕਰੀਬਨ ਆਮ ਲੋਕਾਂ ਤੱਕ ਇਹ ਗੱਲ ਪਹੁੰਚ ਚੁੱਕੀ ਆ, ਕੀ ਤੁਹਾਨੂੰ ਲੱਗਦਾ ਕਿ ਭਾਵੇਂ ਚਲੋ ਕਹਿ ਲਓ ਅੱਖਾਂ ਦੇ ਵਿੱਚ ਘੱਟਾ ਪਾਉਣ ਲਈ ਕਹਿ ਲਓ, ਜਾਂ ਕਿਸ ਤਰ੍ਹਾਂ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਏਗੀ ਅਕਾਲ ਤਖਤ ਸਾਹਿਬ ਤੇ? देखो जी, मैं तुहानूं मुੱਖ ਦੀ ਗੱਲ ਦੱਸਾਂ कि इथों तुहानूं आस रखनी जिहड़ी आ ना, वो मुर्दियां कोलों बरात जिहड़ी आ नहीं मिलदी हुंदी, भूतां कोलों कदी बरात नहीं मिलदी हुंदी, रूह दे थणां चों कदी दुੱਧ नहीं निकलिया। तो ये तुसीं जिहड़ियां आसां रखदे हो, इवें होर लंबा तुरिया जा रहा, साडी लड़ाई होर लंबी करन लई, तार पीटो करन लई जो कुछ मर्जी करना। अदरवाइज मैं तुहानूं बार बार यही बेनती करदा कि सिखां नूं चाहीदा कि वो एक, अज मैं हैरान है कि साडी मूवमेंट दे विच किहड़ी जिन्नी भी लड़ाई लड़ी, खालिस्तान करके लड़ी, खालिस्तान देना या मनना सेंटर सरकार ने आ, उहदे कोल फौजां ने। एक अकाल तख्त जिहड़ा गुरु साहब सानूं दे गए, गुरु हरगोबिंद पातशाह दे गए, जिस अकाल तख्त नूं कोई आंच नहीं लिया सकदी, कोई सरकार उहदा वाल नहीं विंगा कर सकदी। साडे हिंदुस्तान दे संविधान दे विच लिखिआ कि जिहड़ा भी गुरु पीर दे बनाए संविधान या उहदे सिद्धांत दे विच कोई दखलअंदाजी संविधान करदा है ते इह सिद्धांत दा अपमान होऊगा। इहदा भाव है कि कोई नहीं कर सकदा। तो गुरु साहब जी दा जिहड़ा सिद्धांत बनाया उह च सेंटर सरकार दखल नहीं दे सकदी। ते जे तुसीं इस अकाल तख्त नूं बादल कोलों आजाद नहीं करवा पाए तो खालिस्तान तुसीं कित्थों ले लोगे? ते खालिस्तान दे महणे की होणगे जे खालसे आइडेंटिटी नहीं बची, खालसे पहचान नहीं बची, गुरु की सोच नहीं बची, गुरु नानक का मिशन नहीं बचा, तो फिर खालिस्तान के की अर्थ रह जाते हैं जी जी। तो एडी वड्डी संस्था सानू दे गए कि आल वर्ल्ड दे किसी गुरु या किसी पैगंबर ने, किसी भी अपने हजरत ने अपनी उम्मत नूं ये नहीं दिता इहो जिहा मुकाम जिहड़ा सानू गुरु हरगोबिंद पातशाह गुरु नानक की सोच अनुसार दे गए जी। पर अज उहदा मिसयूज हो रहा जी। अज उहदा मिसयूज एक लीडर अपने कब्जे च लैके कर रहा, जिस तरह मस्सा रंगल ने कदी मंजा डालिया सी अंदर।
ਜੀ ਜੀ ਜੀ। ਫਰਕ ਸਿਰਫ ਇਹਨਾਂ ਕਿ ਮੱਸਾ ਰੰਗੜ ਦਾ ਲਿਬਾਸ ਜਿਹੜਾ ਉਹ ਭੂਤਾਂ ਵਾਲਾ ਸੀ, ਪਾਗਲਾਂ ਵਾਲਾ ਸੀ, ਸ਼ੈਤਾਨਾਂ ਵਾਲਾ ਸੀ, ਅਦਮ ਵਿਅਕਤੀਆਂ ਵਾਲਾ ਸੀ, ਪਰ ਇਹ ਸਿੱਖੀ ਵਾਲਾ ਲਿਬਾਸ ਪਹਿਨ ਕੇ ਸਾਡਾ ਸਿੱਖੀ ਦਾ ਘਾਣ ਕਰੀ ਜਾ ਰਿਹਾ। ਗੱਲ ਇੰਨੀ ਕੁ ਫਰਕ ਆ, ਹੋਰ ਜ਼ਿਆਦਾ ਫਰਕ ਨਹੀਂ ਜੀ। ਸਾਡੇ ਨਾਲ ਅਗਲੇ ਕਾਲਰ ਨੇ ਜੀ ਸਵਿੰਦਰ ਕੌਰ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਿੰਘ ਸਾਹਿਬ ਜ਼ਿਆਦਾ ਫਿਕਰਮੰਦ ਹੈਗੀ ਆ ਆਪਣੀ ਸਟੇਟ ਵਾਸਤੇ, ਤਾਂ ਇਹਦਾ ਹੱਲ ਕੀ ਨਿਕਲੂਗਾ? ਕਿਉਂਕਿ ਅਸੀਂ ਘੜੀ ਮੁੜੀ ਪਿੰਡਾਂ 'ਚ ਵੋਟਾਂ ਵਾਸਤੇ ਕਾਲ ਕਰਦੇ ਹਾਂ ਤੇ ਅੱਗੋਂ ਸਾਨੂੰ ਰਲਵਾਂ ਮਿਲਵਾਂ ਜਵਾਬ ਮਿਲਦਾ ਆ, ਤੇ ਉਹਦੇ ਵਿੱਚ ਬਹੁਤ ਲੋਕ ਇਸ ਤਰ੍ਹਾਂ ਵੀ ਕਹਿੰਦੇ ਆ ਵੋਟ ਪਾਈ ਨਹੀਂ ਜਾ ਸਕਦੀ, ਨਹੀਂ ਤੇ ਫੜ ਕੇ ਅੰਦਰ ਕਰ ਦੇਣਗੇ, ਫਿਰ ਜ਼ਮਾਨਤ 6 ਮਹੀਨੇ ਤੋਂ ਪਹਿਲਾਂ ਨਹੀਂ ਹੁੰਦੀ। ਲਾਈਕ ਦਿਸ ਏਦਾਂ ਜਿੱਦਾਂ ਲੋਕੀ ਉੱਥੋਂ ਦੇ ਕੁਛ % ਲੋਕ ਇਹ ਜਵਾਬ ਦਿੰਦੇ ਆ। ਤੇ ਕਿਹੜਾ ਤਰੀਕਾ ਹੈ ਕਿ ਅਸੀਂ ਕੋਈ ਇਹੋ ਜਿਹੀ ਐਜੀਟੇਸ਼ਨ ਅਕਾਲ ਤਖਤ ਨੂੰ ਆਜ਼ਾਦ ਕਰਾਉਣ ਵਾਲਾ, ਕੋਈ ਸਾਡੀਆਂ ਪੰਥਕ ਜਥੇਬੰਦੀਆਂ ਕਿੱਥੇ ਆ, ਸਾਡੀ ਦਮਦਮੀ ਟਕਸਾਲ, ਕਿ ਉਹਨਾਂ ਨਾਲ ਤਾਲਮੇਲ? ਤੁਸੀਂ ਉੱਥੇ ਹੋ, ਤੁਹਾਡਾ ਫਰਜ਼ ਬਣਦਾ, ਅਸੀਂ ਤੁਹਾਨੂੰ ਜ਼ਿਆਦਾ ਸੁਚੇਤ ਸਮਝਦੇ ਹਾਂ, ਜ਼ਿੰਮੇਵਾਰ ਵੀ ਸਮਝਦੇ ਹਾਂ, ਤੇ ਅਸੀਂ ਚਾਹੁੰਦੇ ਹਾਂ ਕਿ ਕੋਈ ਇਹੋ ਜਿਹੀ ਐਜੀਟੇਸ਼ਨ ਚਲਾਓ ਕਿ ਜਿਹਦੇ ਨਾਲ ਇਹ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਉਹਨੂੰ ਹੀ ਇਹਨਾਂ ਕੋਲੋਂ ਆਜ਼ਾਦ ਕਰਵਾਇਆ ਜਾਵੇ। ਕਿਉਂਕਿ ਇਹ ਤੇ 3 ਸਾਲ ਹਾਲੇ ਹੋ ਰਿਹਾ, ਸੈਂਟਰ ਦੀ ਗਵਰਨਮੈਂਟ ਤੇ ਚਲੋ ਜਿੱਦਾਂ ਕਿੱਦਾਂ ਵੀ ਹੋਊਗੀ ਹੋ ਜਾਊਗੀ, ਪਰ ਆਪਣੇ ਸੂਬੇ ਵਿੱਚ ਤੇ 3 ਸਾਲ ਹੀ ਅਜੇ ਹੋਰ ਹੈਗੇ ਆ, ਤੇ 3 ਸਾਲ ਦੇ ਡਰ ਕਰਕੇ ਕਈ ਲੋਕ ਜਿਹੜੇ ਆ ਇਹਨਾਂ ਦੇ ਹੱਥੋਂ ਖਿਸਕਦੇ ਨਹੀਂ ਪੈ ਕੇ ਇਹਨਾਂ ਕੋਲੋਂ ਕੰਮ ਕਰਵਾਉਣੇ ਆ। ਹਾਂਜੀ, ਅਸਲ 'ਚ ਬੀਬੀ ਜੀ ਤੁਸੀਂ ਬਿਲਕੁਲ ਠੀਕ ਕਿਹਾ। ਪਿੰਡਾਂ ਦੇ ਵਿੱਚ ਜਿਹੜੀ ਹਾਲਾਤ ਨੇ ਉਹ ਅੱਜ ਉਹ ਚੇਂਜ ਆਏ ਨੇ ਕਾਫੀ, ਜਿਹੜਾ ਤੁਹਾਡਾ ਸੋਸ਼ਲ ਮੀਡੀਆ ਨੇ ਇਹਨੂੰ ਚੇਂਜ ਲਿਆਂਦਾ। ਇੱਥੇ ਤੇ ਮੀਡੀਆ ਤੇ ਬਿਲਕੁਲ ਅੰਕੁਸ਼ ਲਗਾਇਆ ਹੋਇਆ ਸੀ ਬਾਦਲ ਪਰਿਵਾਰ ਨੇ, ਕਿਤੇ ਕੋਈ ਕੇਬਲ ਉਹ ਚੱਲ ਸਕਦੀ ਜਿਹੜਾ ਇਹਨਾਂ ਦਾ ਚੈਨਲ ਦੇਵੇ, ਦੂਸਰੇ ਚੈਨਲ ਨੂੰ ਇੱਥੇ ਕੋਈ ਥਾਂ ਨਹੀਂ ਸੀ ਜਿਹੜਾ ਇਹਨਾਂ ਦੀ ਉਸਤਤ ਨਾ ਕਰੇ, ਇਹਨਾਂ ਦੇ ਵਿਰੋਧ ਕਰੇ। ਬਟ ਜਿਹੜਾ ਤੁਸੀਂ ਮੀਡੀਆ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕੀਤਾ ਜਾਂ ਆਪਣੀ ਗੱਲ ਕੀਤੀ, ਇਹਦੇ ਨਾਲ ਬੜਾ ਚੇਂਜ ਆ ਰਿਹਾ। ਤੇ ਮੈਨੂੰ ਲੱਗਦਾ ਹੈ ਕਿ ਇਸ ਇਲੈਕਸ਼ਨ ਦੇ ਵਿੱਚ ਤੁਸੀਂ ਦੇਖੋਗੇ ਜਿਹੜੇ ਅਕਾਲੀ ਦਲ ਦੀ ਪੱਕੀ ਵੋਟ ਸੀ, ਜਿਹੜੇ ਇਹ ਮੰਨ ਕੇ ਚੱਲਦੇ ਸੀ ਸਾਡੇ ਪਿਓ ਦਾਦਿਆਂ ਨੇ ਇਹਨਾਂ ਲਈ ਜੇਲ੍ਹਾਂ ਕੱਟੀਆਂ ਇਸ ਪਾਰਟੀ ਲਈ, ਤਾਂ ਅਸੀਂ ਇਹਨੂੰ ਵੋਟ ਪਾਉਣੀ ਆ, ਪਰ ਉਹਨਾਂ ਦੀ ਨਵੀਂ ਜਨਰੇਸ਼ਨ ਜਿਹੜੀ ਆ ਉਹ ਸਮਝ ਗਈ ਆ ਕਿ ਇਹਦਾ ਮਿਸਯੂਜ ਹੋ ਰਿਹਾ ਇਸ ਪਾਰਟੀ ਦਾ, ਇਸ ਅਕਾਲੀ ਦਲ ਸ਼ਬਦ ਦਾ, ਪੰਥ ਦਾ ਮਿਸਯੂਜ ਹੋ ਰਿਹਾ, ਇਸ ਕਰਕੇ ਅਸੀਂ ਇਹਨੂੰ ਵੋਟ ਨਹੀਂ ਪਾਉਣੀ। ਉਹ ਚੇਂਜ ਆ ਰਹੀ ਆ, ਮੈਨੂੰ ਲੱਗਦਾ ਆ ਰਹੀ ਆ। ਜਿਹੜਾ ਤੁਸੀਂ ਕਹਿੰਦੇ ਹੋ ਕਿ ਉਹ ਡਰਦੇ ਨੇ, ਉਹ ਡਰਦੇ ਨੇ ਜਿਹੜੇ ਸਰਪੰਚ ਨੇ ਪਿੰਡਾਂ ਦੇ, ਜਿਨ੍ਹਾਂ ਨੇ ਪੈਸੇ ਲੈ ਕੇ ਤੇ ਇਹਨਾਂ ਦੀਆਂ ਭੀੜਾਂ ਇਕੱਠੀਆਂ ਕਰਦੇ ਨੇ, ਤੇ ਉਹ ਜਿਹੜੇ ਲੋਕ ਨੇ ਉਹਨਾਂ 200 ਰੁਪਇਆ ਦਿਹਾੜੀ ਦਿੰਦੇ ਨੇ, ਸ਼ਰਾਬ ਦੀ ਬੋਤਲ ਦਿੰਦੇ ਨੇ ਕਿ ਅੱਜ ਮੋਦੀ ਦੀ ਰੈਲੀ ਉੱਥੇ ਪਹੁੰਚਣਾ। ਦੂਸਰਾ, ਉਹ ਪਿੰਡਾਂ ਦੇ ਵਿੱਚ ਉਹ ਗਿਣਤੀ ਦੀਆਂ ਵੋਟਾਂ ਹੁੰਦੀਆਂ ਨੇ, ਉਹ ਸਰਪੰਚਾਂ ਨੇ ਉਂਗਲਾਂ ਤੇ ਗਿਣੀਆਂ ਹੁੰਦੀਆਂ, ਉਹ ਸਰਪੰਚ ਉਹਨਾਂ ਨੂੰ ਥ੍ਰੈਟ ਕਰਦੇ ਨੇ। ਸਰਪੰਚ ਇਸ ਕਰਕੇ ਥ੍ਰੈਟ ਕਰਦੇ ਨੇ ਕਿਉਂਕਿ ਉਹ ਚਾਹੁੰਦੇ ਨੇ ਵੀ ਅਸੀਂ ਉੱਥੇ ਆਪਣੀ ਭੀੜ ਪੂਰੀ ਦਿਖਾ ਸਕੀਏ ਤੇ ਪਿੰਡ ਦਾ ਰਿਜ਼ਲਟ ਜਿਹੜਾ ਜ਼ਿਆਦਾ ਵੋਟਾਂ ਦੇ ਸਕੀਏ। ਬਟ ਇਹ ਜਿਹੜਾ ਕੇਸ ਪਾਉਣ ਵਾਲੀ ਗੱਲ ਹੈ, ਇਹ ਵੀ ਪਾਏ ਨੇ, ਮਜੀਠੀਏ ਨੇ ਬਹੁਤ ਕੇਸ ਪਾਏ ਨੇ ਝੂਠੇ, ਤੇ ਡਰ ਇਹ ਦਿੰਦੇ ਨੇ ਕਿ ਤੇਰੇ ਪੁੱਤ ਦੇ ਉੱਤੇ ਸਮੈਕ ਦਾ ਕੇਸ ਪਾ ਕੇ ਅਸੀਂ ਅੰਦਰ ਕਰ ਦਿਆਂਗੇ, ਫਿਰ ਉਹਦੀ ਜ਼ਮਾਨਤ ਨਹੀਂ ਹੋਊਗੀ, ਇਹ ਡਰ ਦਿੱਤਾ ਹੋਇਆ। ਲੇਕਿਨ ਉਹਦੇ ਬਾਵਜੂਦ ਅਸੀਂ ਦੇਖਦੇ ਹਾਂ ਕਿ ਬਰਾਬਰ ਦੀ ਵੋਟ ਉਹਦੇ ਉਲਟ ਜਾ ਰਹੀ ਆ, ਬਰਾਬਰ ਦੀ ਵੋਟ ਉਹਦੇ ਉਲਟ ਭੁਗਤ ਚੁੱਕੀ ਹੈ ਪਹਿਲਾਂ। ਕੀ ਉਹਨਾਂ ਨੂੰ ਕੀ ਸਜ਼ਾਵਾਂ ਦੇ ਸਕਿਆ ਹੈ? ਤੇ ਜਦੋਂ ਅਸੀਂ ਇਸ ਤਰ੍ਹਾਂ ਡਰੀ ਜਾਵਾਂਗੇ ਤੇ ਫਿਰ ਇਹ ਚੇਂਜ ਨਹੀਂ ਆਉਣਾ। ਬਾਕੀ ਦੀ ਗੱਲ ਜਿਹੜੀ ਤੁਸੀਂ ਅਕਾਲ ਤਖਤ ਨੂੰ ਆਜ਼ਾਦ ਕਰਾਉਣ ਲਈ ਕੀਤੀ ਆ, ਮੈਂ ਤੁਹਾਨੂੰ ਸਹੀ ਜਾਣਕਾਰੀ ਦਿੰਦਾ ਹੈ ਕਿ ਫਰਵਰੀ ਦੇ ਵਿੱਚ, ਜਨਵਰੀ 99 ਦੇ ਵਿੱਚ ਮੈਂ ਉੱਥੇ ਇੱਕ ਮੀਟਿੰਗ ਬੁਲਾਈ ਤੇ 10,000 ਸਿੱਖ ਆਇਆ ਸੀ ਅਕਾਲ ਤਖਤ ਤੇ। ਉਦੋਂ ਇਹ ਸਾਰੇ ਬਾਬੇ ਜਿੰਨਾ ਵੀ ਸੰਤ ਸਮਾਜ ਆ, ਸਾਲ ਕੀ ਦੂਸਰੇ ਕੀ, ਸਾਰੇ ਸੰਤ ਬਾਬੇ, ਬਾਬਾ ਠਾਕਰ ਸਿੰਘ ਜੀ ਵੀ ਉਹ 'ਚ ਮੌਜੂਦ ਸੀਗੇ। ਤੋ ਇਹਨਾਂ ਬਾਬਿਆਂ ਨੇ ਉੱਥੇ ਦੋਵੇਂ ਹੱਥ ਖੜੇ ਕਰਕੇ 5-5 ਜਕਾਰੇ ਛੱਡ ਕੇ ਇਹ ਅਰਦਾਸ ਕੀਤੀ ਕਿ ਅਸੀਂ ਅਕਾਲ ਤਖਤ ਨੂੰ ਆਜ਼ਾਦ ਕਰਾਉਣ ਲਈ ਬਾਦਲ ਦਾ ਸਾਥ ਨਹੀਂ ਬਲਕਿ ਰਣਜੀਤ ਸਿੰਘ ਦਾ ਸਾਥ ਦੇਵਾਂਗੇ, ਅਸੀਂ ਰਣਜੀਤ ਸਿੰਘ ਨੂੰ ਹੀ ਆਪਣਾ ਜਥੇਦਾਰ ਮੰਨਦੇ। ਪਰ ਉਹ ਸਮਾਂ ਨਿਕਲਦਾ ਗਿਆ। ਅੱਜ ਹਾਲਾਤ ਇਹ ਨੇ ਕਿ ਬਾਬਾ ਬੇਦੀ ਜੀ, ਬਾਬਾ ਸਵਜੋਤ ਸਿੰਘ ਜੀ ਬੇਦੀ, ਬਾਬਾ ਭੁਪਿੰਦਰ ਸਿੰਘ ਆ, ਇਹ ਇਸ ਤਰ੍ਹਾਂ ਦੇ 1-2 ਮਹਾਂਪੁਰਸ਼ ਹੋਰ ਨੇ ਜਿਹੜੇ ਅੱਜ ਵੀ ਲੱਤ ਗੱਡ ਕੇ ਖੜੇ ਆ ਆਪਣੇ ਸਟੈਂਡ ਤੇ। ਨਹੀਂ ਤੇ ਸਮੇਤ ਬਾਬਾ ਧੁੰਮਾ ਜੀ ਦੇ ਤੇ ਹੋਰ ਜਿੰਨੇ ਵੀ ਸੰਤ ਅਖਾਉਣ ਵਾਲਾ ਜਿੰਨਾ ਵੀ ਸਮਾਜ ਆ, ਉਹ ਸਾਰਾ ਬਾਦਲ ਸਾਹਿਬ ਦੇ ਚਰਨਾਂ ਦੀ ਧੂੜ ਬਣਿਆ ਪਿਆ। ਜੀ ਜੀ। ਉਹ ਸਿਧਾਂਤਾਂ ਲਈ ਲੜੂਗਾ ਕੌਣ?
ਜਿਹੜੇ ਪਾਰਟੀਆਂ ਨੇ, ਜਿਸ ਤਰ੍ਹਾਂ ਮਾਨ ਸਾਹਿਬ ਦਾ ਅਕਾਲੀ ਦਲ ਆ, ਰਵਿੰਦਰ ਦਾ ਅਕਾਲੀ ਦਲ ਆ, ਹੋਰ ਵੀ ਅਕਾਲੀ ਦਲ ਬਣਾਈ ਬੈਠੇ ਨੇ ਕਾਫੀ ਲੋਕ, ਤੇ ਇਹਨਾਂ ਨੂੰ ਜਾਂ ਤੇ ਇਹ ਸਮਝ ਨਹੀਂ ਜਾਂ ਇਹਨਾਂ ਦੇ ਏਜੰਡੇ ਤੇ ਇਹ ਗੱਲ ਨਹੀਂ ਹੈਗੀ। ਨਹੀਂ ਤੇ ਅਕਾਲ ਤਖਤ ਜਿੰਨੀ ਦੇਰ ਤੱਕ ਸੁਤੰਤਰ ਨਹੀਂ ਹੁੰਦਾ ਉਨੀ ਦੇਰ ਤੱਕ ਤੁਸੀਂ ਬਚਾਅ ਨਹੀਂ ਕਰ ਸਕਦੇ ਸਿਧਾਂਤ ਦਾ ਜਾਂ ਆਪਣੀ ਕੌਮ ਦਾ ਜਾਂ ਕੌਮੀ ਸਰਮਾਏ ਜਾਂ ਆਪਣੀਆਂ ਕੌਮੀ ਜਾਇਦਾਦਾਂ ਦਾ। ਤੋ ਅਕਾਲ ਤਖਤ ਦੇ ਉੱਤੇ ਪੰਥ ਤੇ ਗ੍ਰੰਥ ਦਾ ਸਿਧਾਂਤ ਸੁਸ਼ੋਭਿਤ ਹੋਵੇ ਤੇ ਕੋਈ ਲੀਡਰ ਗਦਾਰੀ ਨਹੀਂ ਕਰ ਸਕਦਾ। ਇਹ ਯਕੀਨਨ ਇਹ ਤੁਸੀਂ ਮੰਨ ਕੇ ਚੱਲੋ, ਕੋਈ ਲੀਡਰ ਗੁਰੂ ਘਰ ਦਾ ਵਿਰੋਧ ਨਹੀਂ ਕਰ ਸਕਦਾ, ਧਰੋਹ ਨਹੀਂ ਕਰ ਸਕਦਾ, ਪੈਸਾ ਨਹੀਂ ਖਾ ਸਕਦਾ, ਜ਼ਮੀਨਾਂ ਦੇ ਕਬਜ਼ੇ ਨਹੀਂ ਕਰ ਸਕਦਾ ਢੰਗ ਤਰੀਕਿਆਂ ਨਾਲ, ਉਹਦੇ ਪੈਸੇ ਦਾ ਮਿਸਯੂਜ਼ ਨਹੀਂ ਕਰ ਸਕਦਾ, ਕਦੀ ਕਬਜ਼ਾ ਨਹੀਂ ਕਰ ਸਕਦਾ ਇਹਨਾਂ ਸੰਸਥਾਵਾਂ ਦੇ ਉੱਤੇ ਜਿਸ ਤਰ੍ਹਾਂ ਅੱਜ ਬਾਦਲ ਪਰਿਵਾਰ ਦਾ ਬਣਿਆ ਹੋਇਆ। ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਸਿਰਫ ਇਲੈਕਸ਼ਨਾਂ ਦਿਨਾਂ ਦੇ ਵਿੱਚ ਰਾਗ ਲਾਪਣ ਲੱਗ ਪੈਂਦੇ ਨੇ, ਬਾਕੀ ਅੱਗੋਂ ਪਿੱਛੋਂ ਇਹਨਾਂ ਨੂੰ ਅਕਾਲ ਤਖਤ ਬਾਰੇ ਜਾਂ ਉਹਦੇ ਬਾਰੇ ਇਹ ਇੱਕ ਲੱਤ ਕੱਢ ਕੇ ਸਟੈਂਡ ਨਹੀਂ ਲੈਂਦੇ। ਮੈਂ ਅਕਸਰ ਦੇਖਿਆ ਕਿ ਜਦੋਂ ਕੋਈ ਮਸਲਾ ਹੁੰਦਾ ਮੈਮੋਰੈਂਡਮ ਲੈ ਕੇ ਉਹ ਜਿਹੜਾ ਵੀ ਉੱਥੇ ਬੈਠਾ ਹੁੰਦਾ ਜਥੇਦਾਰ ਉਹਦੇ ਕੋਲ ਪਹੁੰਚ ਜਾਂਦੇ ਨੇ, ਉਹ ਅੱਗੋਂ ਲੱਭਦਾ ਹੀ ਨਹੀਂ। ਫਿਰ ਉੱਥੇ ਕਹਿੰਦੇ ਜੀ ਅਸੀਂ ਇਹਨੂੰ ਜਥੇਦਾਰ ਨਹੀਂ ਮੰਨਦੇ, ਫਿਰ 2 ਮਹੀਨਿਆਂ ਬਾਅਦ ਕੋਈ ਭਾਣਾ ਵਾਪਰਦਾ, ਫਿਰ ਮੈਮੋਰੈਂਡਮ ਲੈ ਕੇ ਉੱਥੇ ਪਹੁੰਚ ਜਾਂਦੇ ਆ। ਤੋ ਇਹਨਾਂ ਦਾ ਕੋਈ ਸਟੈਂਡ ਹੈ ਨਹੀਂਗਾ। ਤੋ ਸਟੈਂਡ ਨਾ ਹੋਣ ਕਰਕੇ ਸਾਡੀ ਕੌਮ ਨੂੰ, ਸਾਡੇ ਵੋਟਰ ਨੂੰ ਕੋਈ ਰਾਹ ਨਹੀਂ ਮਿਲਿਆ। ਅੱਜ ਦੇਖੋ ਕੇਜਰੀਵਾਲ ਨੇ ਇੱਕ ਅਜੇ ਫੇਰੀ ਪਾਈ ਪੰਜਾਬ 'ਚ, ਤੋ ਅੱਜ ਤੁਹਾਨੂੰ ਵੋਟ ਦੱਸੂਗੀ 30 ਤਰੀਕ ਨੂੰ ਕਿ ਕੇਜਰੀਵਾਲ ਦੇ ਨਾਂ ਤੇ ਇਹ ਜਾਂ ਇਹਨਾਂ ਤੋਂ ਦੁਖੀ ਵੋਟ ਹੈ ਜਿਹੜੀ ਅਕਾਲੀਆਂ ਤੋਂ, ਉਹ ਕਿੰਨੀ ਵਿਰੋਧ ਦੇ ਵਿੱਚ ਕਿੰਨੀ ਵੋਟ ਕਿੰਨੇ ਪਰਸੈਂਟੇਜ ਨਿਕਲਦੀ, ਉਹ ਰਿਕਾਰਡ ਤੋੜ ਹੋਊਗੀ ਮੇਰੇ ਖਿਆਲ ਅਨੁਸਾਰ ਜੋ ਮੈਂ ਦੇਖ ਰਿਹਾ ਪੰਜਾਬ 'ਚ। ਜੀ ਉਹਦਾ ਸਿੱਧਾ ਮਤਲਬ ਇਹ ਆ ਵੀ ਅਸੀਂ ਉਹਨਾਂ ਨੂੰ ਟੀਮ ਨਹੀਂ ਦੇ ਪਾਏ। ਅਸੀਂ ਅਕਾਲੀ ਦਲ ਤੇ ਬਣਾ ਕੇ ਬੈਠ ਗਏ ਪਰ ਅਸੀਂ ਉਹਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰ ਪਾਏ। ਅਸੀਂ ਗੁਰੂ ਦੇ ਸਿਧਾਂਤ ਨੂੰ ਬਚਾਉਣ ਲਈ ਕੋਈ ਕੁਰਬਾਨੀ ਨਹੀਂ ਕਰ ਪਾਏ। ਜੀ ਤੇ ਜਿਹੜੀ ਜਥੇਦਾਰ ਜੀ ਤੁਸੀਂ ਗੱਲ ਕੀਤੀ ਹੈ, ਬਿਲਕੁਲ ਜਿਹੜੇ ਕਾਫੀ ਹਾਈ ਲੈਵਲ ਦੇ ਜਿਹੜੇ ਨਿਊਜ਼ਪੇਪਰ ਹੈ ਉਹਨਾਂ ਵੀ ਇਹ ਗੱਲ ਕਹੀ ਆ ਕਿ ਅਕਾਲੀ ਦਲ ਨੇ BJP ਕੋਲ ਸੈਂਟਰ ਦੇ ਵਿੱਚ ਸਪੋਰਟ ਮੰਗੀ ਹੈ ਕਿ ਐਂਟੀ ਇਨਕੰਬੈਂਸੀ ਫੈਕਟਰ, ਯਾਨੀ ਕਿ ਜਿਹੜੇ ਲੋਕਾਂ ਦੇ ਜਿਹੜੇ ਐਗਜ਼ਿਸਟਿੰਗ ਸਰਕਾਰ ਹੁੰਦੀ ਉਹਨਾਂ ਦੇ ਖਿਲਾਫ ਲੋਕਾਂ ਦਾ ਰੋਹ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਕਿ ਸੈਂਟਰ ਦੇ ਵਿੱਚੋਂ ਵਜ਼ੀਰ ਭੇਜੇ ਜਾਣ ਤਾਂ ਕਿ ਭਾਜਪਾ ਦੀ ਜਿਹੜੀ ਉਹ ਮਦਦ ਆ ਉਹ ਕੀਤੀ ਜਾ ਸਕੇ। ਸੋ ਜਿਹੜੇ ਮੇਨ ਚੈਨਲ ਉਹ ਵੀ ਇਸ ਚੀਜ਼ ਨੂੰ ਕਵਰ ਕਰ ਰਹੇ ਆ। ਅਤੇ ਅੱਜ ਦੇ ਜਿਹੜੇ ਸਾਡੇ ਨਾਲ ਲਾਸਟ ਕਾਲਰ ਨੇ ਪਲਵਿੰਦਰ ਸਿੰਘ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਫਿਰ ਕਿਉਂਕਿ ਸਮਾਂ ਆਪਣਾ ਉਹ ਹੋ ਗਿਆ ਹੋਵੇਗਾ। ਸੋ ਅੱਜ ਦੇ ਲਾਸਟ ਕਾਲਰ ਪਲਵਿੰਦਰ ਸਿੰਘ, ਜੀ ਆਇਆਂ ਨੂੰ ਜੀ, ਤੁਸੀਂ ਔਨ ਏਅਰ ਹੋ। ਹਾਂਜੀ ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ, ਗੱਲ ਇਹ ਆ ਵੀ ਜਿਹੜੀ ਆਪਾਂ ਗੁਰੂ ਸਾਹਿਬ ਦੀ ਗੱਲ ਕਰਦੇ ਹਾਂ, ਗੁਰੂ ਸਾਹਿਬ ਦਾ ਮੂਵਮੈਂਟ ਸਾਨੂੰ ਇੱਕ ਬਹੁਤ ਵੱਡੀ ਦੇ ਗਏ ਆ। ਔਰ ਉਸ ਤੋਂ ਬਾਅਦ ਨੰਬਰ 2 ਤੇ ਜਿਹੜੀ ਗੱਲ ਆਪਾਂ ਪੰਜਾਬ ਦੀ ਕਰਦੇ ਹਾਂ ਜਾਂ ਬਾਦਲ ਸਾਹਿਬ ਉਹਨਾਂ ਦੀ, ਜਿੰਨਾ ਚਿਰ ਇਹ ਉੱਥੇ ਪੰਜਾਬ ਦੇ ਵਿੱਚ ਰਾਜਨੀਤਿਕ ਤਾਕਤ ਇਹਨਾਂ ਦੇ ਕੋਲ ਆ, ਉਹਨਾਂ ਚਿਰ ਸ਼ਾਇਦ ਹੁਣ ਇਹ ਬੜਾ ਸਿਸਟਮ ਮੁਸ਼ਕਲ ਹੋ ਗਿਆ। ਇਹਨੇ ਉੱਥੇ ਸਿਸਟਮ ਹੀ ਇੱਦਾਂ ਦਾ ਬਣਾਤਾ ਕਿ ਧਰਮ ਦੇ ਉੱਤੇ ਅੱਜ ਰਾਜਨੀਤੀ ਜਿਹੜੀ ਉਹ ਹਾਵੀ ਹੋ ਗਈ। ਜਿੰਨਾ ਚਿਰ ਰਾਜਨੀਤੀ ਰਿਲੀਜਨ ਦੇ ਅਨੁਸਾਰ, ਸਿੱਖ ਧਰਮ ਅਨੁਸਾਰ ਚੱਲੀ ਆ, ਉਨਾ ਚਿਰ ਸਿਸਟਮ ਬਹੁਤ ਹੀ ਜਿਹੜਾ ਉਹ ਵਧੀਆ ਰਿਹਾ। ਔਰ ਜਿਹੜੀ ਤੁਸੀਂ ਗੱਲ ਹੁਣ ਕਰਦੇ ਆ ਵਿੱਚ ਆਪਣੇ ਅਰਵਿੰਦ ਕੇਜਰੀਵਾਲ ਦੀ ਵੀ ਤੁਸੀਂ ਕੀਤੀ ਆ, ਅਰਵਿੰਦ ਕੇਜਰੀਵਾਲ ਦਾ ਵੀ ਜੇ ਆਪਾਂ ਬੈਕਗਰਾਊਂਡ ਦੇਖੀਏ, KN ਗੋਵਿੰਦਾਚਾਰੀਆ ਉਹ ਵੀ, ਇਹਨਾਂ ਦੇ ਜਿੰਨੇ ਵੀ ਬੰਦੇ ਆ ਉਹਨਾਂ ਦੇ ਕਾਂਗਰਸ ਪਾਰਟੀ ਨਾਲ ਜਾਂ ਉਹਨਾਂ ਦੇ ਹਿੰਦੂਇਜ਼ਮ ਨਾਲ ਲਿੰਕ ਆ। ਇਹ ਵੀ ਲੋਕਾਂ ਦੇ ਵਿੱਚ ਜੇ ਇੱਕ 10-12 ਸਾਲ ਦੇ ਵਿੱਚ ਇੱਕ ਗੁਬਾਰ ਉੱਠਿਆ ਲੋਕਾਂ ਦੇ ਵਿੱਚ, ਲੋਕਾਂ ਦਾ ਧਿਆਨ ਦੂਸਰੇ ਪਾਸੇ ਨੂੰ ਖਿੱਚਣ ਵਾਲੀ ਗੱਲ ਆ। ਮੇਰਾ ਇੱਕੋ ਕੁਐਸਚਨ ਆ ਕਿ ਆਪਾਂ ਰਲ ਕੇ ਜਿਹੜਾ ਬਾਦਲ ਸਰਕਾਰ ਨੂੰ ਰਾਜਨੀਤਿਕ ਸੱਤਾ ਤੋਂ ਲਾਂਭੇ ਕਰਨ ਲਈ ਐਤਕੀ ਆਪਣਾ ਸਟੈਂਡ ਉਹਦੇ ਵਿੱਚ ਕੀ ਆ, ਜਦ ਕਿ ਅਰਵਿੰਦ ਕੇਜਰੀਵਾਲ ਦਾ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਔਰ ਅਕਾਲੀ ਦਲ ਜਿਹੜੇ ਹੋਰ ਬਣੇ ਉਹਨਾਂ ਦਾ ਤੁਸੀਂ ਆਪ ਹੀ ਦੱਸ ਸਕੇ ਆ ਕਿ ਉਹਨਾਂ ਦੇ ਕੋਲ ਕੋਈ ਸੋਲਿਡ ਏਜੰਡਾ ਹੈ ਨਹੀਂ। ਜੇ ਸੀਗਾ ਤਾਂ ਲੋਕਾਂ ਦਾ ਵਿਸ਼ਵਾਸ ਉਹਨਾਂ ਦੇ ਵਿੱਚੋਂ ਅੱਜ ਗੁਆਚ ਚੁੱਕਾ ਆ। ਤਾਂ ਉਹਦੇ ਵਿੱਚ ਸਾਨੂੰ ਹੁਣ ਅੱਜ ਸਿੱਖ ਸਮਾਜ ਨੂੰ ਜਾਂ ਪੰਜਾਬੀ ਹੋਣ ਦੇ ਨਾਤੇ ਜਾਂ ਆਪਾਂ ਨੂੰ ਕਿੱਧਰ ਖੜਨਾ ਚਾਹੀਦਾ, ਕੀ ਕਰਨਾ ਚਾਹੀਦਾ ਜੀ? ਦੇਖੋ, ਇੱਕ ਤਾਂ ਮੈਂ ਤੁਹਾਨੂੰ ਸ਼ੁਰੂ ਤੋਂ ਮੈਂ ਅੱਜ ਤੱਕ ਮੈਂ ਇਹ ਨਹੀਂ ਸਪੋਰਟ ਨਹੀਂ ਕੀਤੀ ਕਿਸੇ ਦੀ ਕਿ ਜਾਂ ਕਾਂਗਰਸ ਨੂੰ ਵੋਟ ਪਾਓ ਜਾਂ ਮਾਨ ਸਾਹਿਬ ਨੂੰ ਪਾਓ ਜਾਂ ਕੇਜਰੀਵਾਲ ਨੂੰ ਪਾਓ ਜਾਂ ਕਿਸੇ ਹੋਰ ਜਿਹੜਾ ਖੜਾ ਕੋ ਉਹਨੂੰ ਪਾਓ। ਮੈਂ ਤੇ ਇੱਕ ਸੱਦਾ ਦਿੱਤਾ ਕਿ ਬਾਦਲ ਦੀ ਤਾਕਤ ਖੋਲੋ, ਕਿਉਂਕਿ ਤਾਕਤ ਜਿਹੜੀ ਆ ਉਹੋ ਹੀ ਸਾਡੇ ਗੁਰੂ ਘਰ ਨੂੰ ਖਰਾਬ ਕਰ ਰਹੀ ਹੈ। ਜੇ ਤਾਕਤ ਇਹਦੇ ਕੋਲ ਨਾ ਹੋਵੇ ਤੇ ਇਹ ਪੰਥ ਤੇ ਗ੍ਰੰਥ ਦਾ ਸਿਧਾਂਤ ਜਿਹੜਾ ਉਹ ਗੁਲਾਮ ਨਹੀਂ ਹੋ ਸਕਦਾ। ਜੇ ਇਹਦੇ ਕੋਲ ਤਾਕਤ ਨਾ ਹੋਵੇ ਤੇ ਇਹ ਝੂਠੇ ਕੇਸ ਪਵਾ ਕੇ ਸਮੈਕ ਦੇ ਤੇ ਅਫੀਮ ਦੇ ਡਰ ਦੇ ਕੇ ਇਹ ਆਪਣੇ ਵੱਲ ਲੋਕਾਂ ਨੂੰ ਨਹੀਂ ਖਿੱਚ ਸਕਦਾ। ਤੋ ਮੈਂ ਕਿਤੇ ਮੈਨੂੰ ਲੱਗਦਾ ਹੁੰਦਾ ਕਿ ਕੇਜਰੀਵਾਲ ਜਿਹੜਾ ਸਾਨੂੰ ਫਿੱਟ ਆ ਜਾਂ ਕੇਜਰੀਵਾਲ ਹੀ
ਤੋਂ ਮੈਂ ਉਹਦੀ ਖੁੱਲ੍ਹ ਕੇ ਸਪੋਰਟ ਕਰਦਾ। ਅਸੀਂ ਨਹੀਂ ਕੀਤੀ, ਅਸੀਂ ਤੇ ਕੇਵਲ ਉਹਦਾ ਇਸ ਕਰਕੇ ਧੰਨਵਾਦ ਕੀਤਾ ਕਿ ਉਹਨੇ ਬੜੀ ਇਮਾਨਦਾਰੀ ਦੇ ਨਾਲ ਦਵਿੰਦਰਪਾਲ ਸਿੰਘ ਭੁੱਲਰ ਦੀ ਮਾਫੀ ਲਈ ਇੱਕ ਆਪਣਾ ਜਿਹੜਾ ਐਫੀਡੇਵਿਟ ਦਿੱਤਾ ਐਜ਼ ਸਰਕਾਰ ਐਜ਼ CM ਉਹ ਦਿੱਤਾ ਹੈ ਉਹਨੇ ਸੁਪਰੀਮ ਕੋਰਟ 'ਚ। ਉਹਦੀ ਵਜ੍ਹਾ ਨਾਲ ਉਹਦੀ ਫਾਂਸੀ ਰੱਦ ਹੋਈ ਆ। ਜੇ ਇਹ ਪਹਿਲਾਂ ਸ਼ੀਲਾ ਦੇ ਦਿੰਦੀ ਜਾਂ ਇਹ ਮਦਨ ਲਾਲ ਖੁਰਾਨਾ ਦੇ ਦਿੰਦਾ ਜਾਂ ਵਾਜਪਾਈ ਸਾਹਿਬ ਕੁਛ ਉਦਮ ਕਰਦੇ ਜਾਂ ਬਾਦਲ ਕਿਤੇ ਇਸ ਪਾਸੇ ਧਿਆਨ ਦਿੰਦਾ ਤੇ ਇਹ ਬਹੁਤ ਵੱਡੀ ਤਕਲੀਫ ਤੋਂ ਬਚ ਜਾਂਦਾ ਹੈ ਦਵਿੰਦਰਪਾਲ ਸਿੰਘ ਭੁੱਲਰ। ਤੇ ਦੂਸਰਾ ਉਹਨੇ ਜਿਹੜੀ ਸਿੱਟ ਬਣਾਈ ਆ ਉਹ ਲਈ ਜਿਹੜਾ ਉਦੋਂ ਉਪਰਾਲਾ ਕੀਤਾ ਸੀ ਜਿਹਨੂੰ ਪ੍ਰਵਾਨਗੀ ਦਿੱਤੀ ਆ LG ਦਿੱਲੀ ਨੇ, ਉਹ ਵੀ ਬੜਾ ਸ਼ਲਾਘਾਯੋਗ ਆ। ਅਸੀਂ ਤੇ ਇਸ ਕਰਕੇ ਉਹਦਾ ਧੰਨਵਾਦ ਕਰਦੇ ਹਾਂ ਕਿਉਂਕਿ ਉਹਨੇ ਸਾਡੇ ਬਿਨਾਂ ਕਿਸੇ ਪ੍ਰੋਟੈਸਟ ਦੇ ਬਿਨਾਂ ਕਿਸੇ ਜ਼ੋਰ ਲਾ ਕੇ ਉਹਦੇ ਤੱਕ ਗੱਲ ਪਹੁੰਚਾਉਣ ਦੇ ਉਹਨੇ ਸਾਡੇ ਕੰਮ ਕੀਤੇ। ਦੂਸਰੀ ਮੇਰੀ ਕਹਿਣ ਤੋਂ ਭਾਵਨਾ ਇਹ ਸੀ ਕਿ ਕੇਜਰੀਵਾਲ ਅਜੇ ਦਿੱਲੀ ਆ ਤੇ ਉਹ ਇੱਕ ਵਾਰੀ ਪੰਜਾਬ 'ਚ ਆਇਆ ਤੇ ਜਿੰਨੇ ਪੰਜਾਬ ਦੇ ਲੋਕ ਉਹਦੇ ਨਾਲ ਤੁਰ ਪਏ ਆ ਪਿੰਡਾਂ 'ਚ ਵੀ ਖਾਸ ਕਰਕੇ ਉਹ ਤੁਹਾਨੂੰ 30 ਤਰੀਕ ਤੋਂ ਬਾਅਦ ਦਿਸਣਗੇ। ਮੈਂ ਇਹ ਗੱਲ ਕੀਤੀ ਸੀ ਜਦੋਂ ਉਹ ਦਿਸਣਗੇ ਤੇ ਉਹਨਾਂ ਬਾਰੇ ਤਾਂ ਮੈਂ ਇਹੀ ਕਹਿ ਸਕਦਾ ਕਿ ਇਹ ਚਾਹੁੰਦੇ ਆ ਕਿ ਤੀਸਰਾ ਫਰੰਟ ਆਵੇ, ਤੀਸਰਾ ਫਰੰਟ ਬਣੇ, ਪਰ ਅਸੀਂ ਉਹਨੂੰ ਤੀਸਰਾ ਫਰੰਟ ਨਹੀਂ ਦੇ ਸਕੇ। ਬਟ ਇਹ ਜੇ ਅਸੀਂ ਨਹੀਂ ਦੇ ਸਕੇ ਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਾਦਲ ਦੇ ਚਰਨਾਂ 'ਚ ਪੈ ਜਾਈਏ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਾਦਲ ਦੀ ਈਨ ਮੰਨ ਲਈਏ। ਦਸਮ ਪਾਤਸ਼ਾਹ ਨੂੰ 32 ਸਾਲ ਲੱਗੇ ਜਦੋਜਹਿਦ ਕਰਦਿਆਂ ਤੇ ਉਹਨਾਂ ਨੇ ਕਿਤੇ ਵੀ ਰੰਗਜੇਬ ਅੱਗੇ ਢਿੱਲ ਨਹੀਂ ਦਿਖਾਈ, ਕਿਤੇ ਵੀ ਸਿੱਖਾਂ ਦਾ ਹੌਸਲਾ ਨਹੀਂ ਡੋਲਣ ਦਿੱਤਾ। ਤੇ ਜੇ ਉਹ ਸੋਚਦੇ ਕਿ ਸੱਤਾ ਤੇ ਸਾਨੂੰ ਮਿਲ ਹੀ ਨਹੀਂ ਸਕਦੀ ਜਾਂ ਅਸੀਂ ਰੰਗਜੇਬ ਨਾਲ ਕੋਈ ਸਮਝੌਤਾ ਕਰ ਲਈਏ ਤੇ ਫਿਰ ਅੱਜ ਇਹ ਹਿਸਟਰੀ ਨਹੀਂ ਸੀ ਬਣਨੀ, ਅੱਜ ਇਹ ਮੇਲੇ ਨਹੀਂ ਸੀ ਲੱਗਣੇ, ਅੱਜ ਸਾਡੀ ਕੌਮ ਮੁਕੰਮਲ ਕੌਮ ਦਾ ਦਰਜਾ ਨਹੀਂ ਹਾਸਲ ਕਰਦੀ। ਤੋ ਸਾਨੂੰ ਇਸ ਵੇਲੇ ਬਾਦਲ ਜਿਹੜਾ ਕਿਉਂਕਿ ਇਹਦੇ ਸਮਕਾਲੀ ਮਰ ਚੁੱਕੇ ਨੇ ਜਾਂ ਮਰਨ ਵਾਲੇ ਪਏ ਨੇ ਜਾਂ ਉਹ ਡੋਲ ਚੁੱਕੇ ਨੇ, ਇਹਦਾ ਮੁਕੰਮਲ ਕਬਜ਼ਾ ਹੋ ਚੁੱਕਾ। NDA ਦੇ ਨਾਲ ਥੋੜ੍ਹੀ ਜਿਹੀ ਇਹਨੂੰ ਦਮ ਮਿਲ ਗਿਆ, ਸਰਕਾਰ ਆਉਣ ਨਾਲ ਤੇ ਇਹਦੀ ਤਾਕਤ ਬਣ ਗਈ, ਇਹਦਾ ਪੈਸਾ ਇਕੱਠਾ ਹੋਣ ਕਰਕੇ ਪੈਸੇ ਦੇ ਨਾਲ ਵੀ ਇਹਨੂੰ ਹੈਲਪ ਮਿਲ ਗਈ। ਇਹਦਾ ਜਿਹੜਾ ਕਬਜ਼ਾ ਹੋ ਚੁੱਕਾ ਅਕਾਲੀ ਦਲ ਤੇ ਉਹ ਜਿੰਨੀ ਦੇਰ ਤੱਕ ਨਹੀਂ ਟੁੱਟਦਾ ਉਨੀ ਦੇਰ ਤੱਕ ਸਾਡੇ ਧਰਮ ਸਥਾਨ ਜਾਂ ਪੰਥ ਗ੍ਰੰਥ ਦਾ ਸਨਾਤ ਜਾਂ ਮੀਰੀ ਪੀਰੀ ਦਾ ਸਨਾਤ ਆਜ਼ਾਦ ਨਹੀਂ ਹੋ ਸਕਦੇ। ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦਾ ਕਿ ਬਾਦਲ ਦੀ ਸੱਤਾ ਖੋਲੋ, ਉਦੋਂ ਬਾਅਦ ਭਾਵੇਂ ਅਸੀਂ ਦੁੱਖ ਦੀਆਂ ਘੜੀਆਂ ਦੇਖ ਲਈਏ ਪਰ ਆਪਣਾ ਧਰਮ ਸੁਰੱਖਿਅਤ ਪਹਿਲਾਂ ਕਰ ਸਕਦੇ ਹਾਂ, ਸੱਤਾ ਸਾਨੂੰ ਮਿਲੇ ਜਾਂ ਨਾ ਮਿਲੇ। ਇਹ ਮੇਰਾ ਮੰਨਣਾ ਜੀ। ਅੱਗੇ ਤੁਸੀਂ ਸਿਆਣੇ ਹੋ, ਵਿਚਾਰਵਾਨ ਹੋ, ਤੁਸੀਂ ਆਪਣੀ ਰਾਏ ਦੇ ਸਕਦੇ ਹੋ ਖੁੱਲ੍ਹ ਕੇ, ਅਸੀਂ ਉਹਦੇ ਨਾਲ ਸਹਿਮਤ ਵੀ ਹੋ ਸਕਦੇ ਹਾਂ, ਪਰ ਜਿੰਨੀ ਕੁ ਸਾਨੂੰ ਸਮਝ ਆ ਅਸੀਂ ਉਸ ਤਰੀਕੇ ਨਾਲ ਤੁਹਾਨੂੰ ਜਾਣਕਾਰੀ ਦੇ ਦਿੱਤੀ ਜੀ। ਬਹੁਤ ਬਹੁਤ ਧੰਨਵਾਦ ਜਥੇਦਾਰ ਸਾਹਿਬ। ਤੇ ਕਹਿੰਦੇ ਨਾ ਕੋਈ ਹਰਿਆ ਬੂਟ ਰਹੀ ਹੋਰੀ, ਕੁਛ ਨਾ ਕੁਛ ਕਿਤੇ ਨਾ ਕਿਤੇ ਜਿਹੜਾ ਹਰਿਆਵਲ ਜਿਹੜੀ ਆ ਕਿਤੇ ਨਾ ਕਿਤੇ ਰਹਿੰਦੀ ਆ, ਉਹ ਬਾਕੀ ਨੂੰ ਵੀ ਰਾਹ ਦੱਸਦੀ ਆ। ਤੇ ਜ਼ਰੂਰ ਬਹੁਤ ਬਹੁਤ ਧੰਨਵਾਦ ਜੀ ਜਥੇਦਾਰ ਜੀ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨਾਲ ਜਿਹੜੀ ਗੱਲਬਾਤ ਆ ਉਹ ਕੀਤੀ, ਵਿਚਾਰਾਂ ਦੀ ਸਾਂਝ ਪਾਈ। ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।